सत श्री अकाल जी, मैं तुहाडा अपना गुरिंदर सिंह थिंद ते तुहाडा सारिआं दा एक बारी फिर तो बहुत बहुत स्वागत है सफर टीवी दे प्रोग्राम रंग ब्रैम्पटन दे विच। जिवें कि तुहानूं हमेशा आपां कहंदे आ कि वखरा वखरा रंग लभण दी कोशिश करांगे कनेडा दे हर एक कोने तो। चाहे रंग ब्रैम्पटन दे प्रोग्राम दा नाम है, पर आपां वखरे वखरे रंग लभण दी कोशिश करदे हां। ते अज्ज साडे नाल जिहड़े बाई जी ने कहंदे कि कोई भी जदों प्रोजैक्ट करना होवे कुछ ਉਹਦੇ 'ਚ ਬੰਦੇ ਇਹ ਹੁੰਦੇ ਜਿਹੜੇ ਔਨ ਸਕਰੀਨ ਆਉਂਦੇ ਆ ਨਾ, ਕਿ ਜਿਹੜੇ ਲੋਕਾਂ ਨਾਲ ਵਿਚਰਦੇ ਆ। ਕੁਝ ਬੰਦੇ ਹੁੰਦੇ ਜਿਹੜੇ ਬੈਕ ਐਂਡ ਤੇ ਕੰਮ ਕਰਦੇ, ਚਾਹੇ ਆਪਾਂ IT ਸੈਕਟਰ ਦੀ ਗੱਲ ਕਰ ਲਈਏ, ਚਾਹੇ ਸੌਂਗਸ ਦੀ ਗੱਲ ਕਰ ਲਈਏ, ਚਾਹੇ ਮੂਵੀਜ਼ ਦੀ ਗੱਲ ਕਰ ਲਈਏ, ਕਿ ਉਹ 2 ਜਾਂ 3 ਬੰਦਿਆਂ ਦੀ ਟੀਮ ਨਹੀਂ ਹੁੰਦੀ, ਇੱਕ ਬਹੁਤ ਵੱਡੀ ਟੀਮ ਹੁੰਦੀ ਹੈ ਜਿਹਨੂੰ ਮਿਲਾ ਕੇ ਇੱਕ ਪੂਰਾ ਸੌਂਗ ਵੀ ਜਿਹੜਾ 5 ਮਿੰਟ ਦਾ ਸਾਨੂੰ ਦੇਖਣ 'ਚ ਲੱਗਦਾ ਹੈ, ਤੇ ਉਹਦੇ ਤੇ ਕਈ ਵਾਰੀ 5 ਦਿਨ ਦੀ, 10 ਦਿਨ ਦੀ, 15-15, 20 ਦਿਨ ਦੀ ਮਿਹਨਤ ਹੁੰਦੀ ਹੈ, ਤੇ ਮੂਵੀ ਦੀ ਕਈ ਮਹੀਨਿਆਂ ਦੀ ਮਿਹਨਤ ਹੁੰਦੀ ਹੈ। ਤੇ ਜੇ ਕਹਿੰਦੇ ਕੈਨੇਡਾ 'ਚ ਆਉਣਾ ਤਾਂ ਇੱਕ ਡਾਇਰੈਕਸ਼ਨ ਦਾ ਬਹੁਤ ਪਤਾ ਹੋਣਾ ਚਾਹੀਦਾ, ਈਸਟ ਕਿੱਧਰ ਨੂੰ ਆ, ਵੈਸਟ ਕਿੱਧਰ ਨੂੰ ਆ, ਨਾਰਥ ਕਿੱਧਰ ਨੂੰ ਆ ਤੇ ਸਾਊਥ ਕਿੱਧਰ ਨੂੰ ਆ। ਤਾਂ ਉਹਦੇ ਜੇ ਸੌਂਗ ਕਰਨਾ ਜਿਵੇਂ ਇੱਕ ਮਾਡਲ ਦਾ ਜਾਂ ਸਿੰਗਰ ਦਾ ਜਾਂ ਰਾਈਟਰ ਦਾ ਰੋਲ ਹੈ, ਉੱਦਾਂ ਹੀ ਇੱਕ ਡਾਇਰੈਕਸ਼ਨ ਦਾ ਬਹੁਤ ਵੱਡਾ ਰੋਲ ਹੈ ਕਿ ਹਾਂ ਵੀ ਜਿਹੜੇ ਬੰਦੇ ਸਾਡੇ ਵੀਡੀਓ ਡਾਇਰੈਕਟ ਕਰਦੇ ਨੇ, ਕਈ ਵਾਰੀ ਜ਼ਿਆਦਾ ਸਾਡੇ ਲੋਕ ਉਹਨਾਂ ਨੂੰ ਜਾਣ ਨਹੀਂ ਪਾਉਂਦੇ, ਪਰ ਉਹਨਾਂ ਦਾ ਕੰਮ ਬੋਲਦਾ ਜੀ। ਤਾਂ ਅੱਜ ਸਾਡੇ ਨਾਲ ਨੇ ਜਿਨ੍ਹਾਂ ਨੇ ਬਹੁਤ ਸੋਹਣੇ ਸੋਹਣੇ ਸੌਂਗ ਡਾਇਰੈਕਟ ਕੀਤੇ ਆ, ਇੰਡੀਆ ਤੋਂ ਕਈ ਸਾਲਾਂ ਤੋਂ ਕੰਮ ਕਰ ਰਹੇ ਨੇ ਤੇ ਹੁਣ ਉਹ ਕੈਨੇਡਾ 'ਚ ਮੌਜੂਦ ਨੇ। ਜਿਵੇਂ ਕਿ ਸੌਂਗ ਹੋਇਆ ਜੱਟੀ ਸੌਂਗ ਹੋ ਗਿਆ ਹਰਜੀਤ ਹਰਮਨ ਜੀ ਦਾ, ਉਸ ਤੋਂ ਬਾਅਦ ਦਰਸ਼ ਧਾਲੀਵਾਲ ਦਾ ਸੌਂਗ ਹੋ ਗਿਆ ਪੈਗ ਵਿੱਚ ਆਈਸ ਜੱਟਾ, ਤੇ ਆਪਾਂ ਹੋਰ ਗੱਲ ਕਰੀਏ ਤਾਂ ਅਮਨ ਤੇਜ ਹੁੰਦਲ ਦੇ ਜਾਰੀਆ ਸੌਂਗ ਤੋਂ ਲੈ ਕੇ ਹੋਰ ਕਿੰਨੇ ਸੌਂਗ ਉਹਨਾਂ ਨੇ ਵੀਡੀਓ ਡਾਇਰੈਕਸ਼ਨ ਦਿੱਤੀ ਹੈ। ਤੇ ਅੱਜ ਸਾਡੇ ਨਾਲ ਉਹ ਮੌਜੂਦ ਨੇ ਤੇ ਤੁਹਾਡੇ ਸਾਰਿਆਂ ਸਾਹਮਣੇ ਮੈਂ ਉਹਨਾਂ ਦਾ ਸਵਾਗਤ ਕਰਨਾ ਚਾਹੁੰਦਾ। ਲਖਵਿੰਦਰ ਜੀ ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ 'ਚ। ਸਫਰ ਟੀਵੀ ਦੇ ਪ੍ਰੋਗਰਾਮ ਰੰਗ ਬਰੈਂਪਟਨ ਦੇ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਸਤਿ ਸ੍ਰੀ ਅਕਾਲ ਜੀ। ਤੇ ਬਾਈ ਜੀ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਨਾ ਕਿ ਇੰਨੇ ਸ਼ੋਰਟ ਨੋਟਿਸ ਤੇ ਤੁਸੀਂ ਪਹੁੰਚੇ ਹੋ। ਨਹੀਂ ਬਾਈ ਕੋਈ ਗੱਲ ਨਹੀਂ। ਤੇ ਬਾਈ ਆਪਾਂ ਹਮੇਸ਼ਾ ਮਤਲਬ ਕਿ ਜਦੋਂ ਵੀ ਕੋਈ ਆਪਾਂ ਗੱਲਬਾਤ ਸਟਾਰਟ ਕਰਦੇ ਆ ਨਾ, ਤੇ ਇੱਕ ਲਖਵਿੰਦਰ ਸਿੰਘ ਦੇ ਆਪਾਂ ਜਾਣਨਾ ਚਾਹਾਂਗੇ ਮੁੱਢਲੀ ਸਿੱਖਿਆ ਕਿੱਥੋਂ ਹੋਈ ਤੇ ਕਿੱਥੋਂ ਤੁਸੀਂ ਬਿਲੋਂਗ ਕਰਦੇ ਹੋ ਤੇ ਕਿੱਥੇ ਰਹਿੰਦੇ ਹੋ? ਮੈਂ ਬਾਈ ਜੀ ਵੈਸੇ ਵੀ ਮੈਂ ਜਿਹੜਾ ਮੇਰਾ ਜਨਮ ਆ, ਮੇਰਾ ਜ਼ਿਲ੍ਹਾ ਸੰਗਰੂਰ ਹੈ, ਮੇਰਾ ਅਹਿਮਦਗੜ੍ਹ ਪਿੰਡ ਆ ਮੇਰਾ, ਤੇ ਮੈਂ ਪਿੰਡ ਹੀ ਪੜ੍ਹਿਆ। ਅੱਛਾ ਜੀ। 10th ਤੱਕ ਮੈਂ +2 ਤੱਕ ਮੈਂ ਅਹਿਮਦਗੜ੍ਹ ਕੀਤਾ, ਉੱਥੇ ਸਕੂਲ 'ਚ ਸਟੱਡੀ ਪੂਰੀ ਕੀਤੀ ਹੈ। ਫਿਰ ਉਸ ਤੋਂ ਬਾਅਦ ਮੈਂ ਪਹਿਲਾਂ ਇਸ ਲਾਈਨ 'ਚ ਆਉਣ ਤੋਂ ਇਲਾਵਾ ਪਰ ਕੁਛ ਹੋਰ ਸੀਗਾ ਮੇਰਾ ਹੌਬੀ। ਠੀਕ ਹੈ। ਫਿਰ ਮੈਂ ਪਟਿਆਲੇ ਚਲਾ ਗਿਆ ਪੜ੍ਹਨ। ਫਿਰ ਮੈਂ ਠੀਕ ਹੈ ਜੀ, ਫਿਰ ਜੋ ਮੈਂ ਆਪਣੀ ਗ੍ਰੈਜੂਏਸ਼ਨ ਕੀਤੀ ਆ ਉਹ ਪਟਿਆਲੇ ਕੀਤੀ ਆ ਫਿਰ ਮੈਂ। ਠੀਕ ਹੈ। ਤੇ ਉਹ ਗ੍ਰੈਜੂਏਸ਼ਨ ਕਾਹਦੇ 'ਚ ਕੀਤੀ ਤੁਸੀਂ? ਉਹ ਮੈਂ ਬੇਸਿਕ ਆਰਟਸ 'ਚ ਕੀਤੀ ਸੀ ਮੈਂ। ਠੀਕ ਹੈ ਜੀ। ਹਾਂਜੀ, ਤੇ ਗ੍ਰੈਜੂਏਸ਼ਨ ਖਾਲਸਾ ਕਾਲਜ ਪਟਿਆਲੇ ਤੋਂ ਕੀਤੀ ਮੈਂ। ਠੀਕ ਹੈ ਜੀ। ਫਿਰ ਉਹਦੇ ਤੋਂ ਬਾਅਦ ਉਸ ਤੋਂ ਬਾਅਦ ਜੀ ਮੈਂ ਵੈਸੇ ਬੇਸਿਕਲੀ ਜਦੋਂ ਮੈਂ ਦੱਸਦਾ ਕਿਸੇ ਨੂੰ ਬਹੁਤ ਲੋਕਾਂ ਨੂੰ ਹੈਰਾਨਗੀ ਹੁੰਦੀ ਆ। ਹਾਂਜੀ। ਮੈਂ ਗ੍ਰੈਜੂਏਸ਼ਨ ਤੋਂ ਬਾਅਦ ਮੈਂ ਲਾਅ ਕੀਤੀ ਹੈ, ਵੈਸੇ ਮੈਂ ਐਡਵੋਕੇਟ ਹਾਂ। ਠੀਕ ਹੈ ਜੀ। ਤੇ ਮਾਸਟਰ ਵੀ ਕੀਤੀ ਹੈ ਮੈਂ ਲਾਅ 'ਚ। ਠੀਕ ਹੈ ਜੀ। ਤੇ ਬਸ ਫਿਰ ਉਧਰੋਂ ਇੱਧਰ ਨੂੰ ਕਿੱਦਾਂ ਸਬੱਬ ਬਣਿਆ ਉਹ ਬਸ ਪੁੱਛੋ ਨਾ। ਇਹ ਕਹਿੰਦੇ ਕਿ ਲਖਵਿੰਦਰ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ ਹੈ, ਕਹਿ ਸਕਦੇ ਲਾਅ ਕੀਤੀ ਹੈ ਤਾਂ ਪਾਇਆ, ਬਟ ਲਾਅ ਤੋਂ ਫਿਰ ਟੋਟਲੀ ਓਪੋਜ਼ਿਟ ਵੀਡੀਓ ਡਾਇਰੈਕਸ਼ਨ 'ਚ ਆਉਣਾ ਇੱਕ ਸ਼ੌਂਕ ਸੀ ਸ਼ੁਰੂ ਤੋਂ ਨਾਲ ਜਾਂ ਬਾਅਦ 'ਚੋਂ ਸ਼ੌਂਕ ਪਿਆ ਜਾਂ ਕੀ ਸਬੱਬ ਬਣਿਆ? ਇਹ ਬਾਈ ਜੀ ਸ਼ੌਂਕ ਮੈਂ ਤੁਹਾਨੂੰ ਸੱਚ ਆਨੈਸਟਲੀ ਦੱਸਾਂ ਨਾ, ਜਦੋਂ ਮੈਂ ਸਕੂਲ 'ਚ ਪੜ੍ਹਦਾ ਹੁੰਦਾ ਸੀਗਾ ਤਾਂ ਸਾਡੇ ਨਾ ਜਿਹੜੇ ਭੰਗੜੇ ਦੇ ਕੋਚ ਸੀਗੇ ਉਹ ਵੀ ਵੀਡੀਓ ਡਾਇਰੈਕਟਰ ਸੀਗੇ, ਉਹਨਾਂ ਦਾ ਵਧੀਆ ਨਾਂ ਸੀ ਰਵਿੰਦਰ ਰੰਗਵਾਲ, ਤੇ ਉਹ ਵੀਡੀਓ ਸ਼ੂਟ ਕਰਦੇ ਹੁੰਦੇ ਸੀਗੇ। ਤੇ ਜਦੋਂ ਸਾਨੂੰ ਉਹ ਗਾਣੇ ਗੁਣੇ ਜਾਂ ਭੰਗੜਾ ਪਾਉਣ ਵਾਸਤੇ ਇਹਨੂੰ ਲੈ ਜਾਂਦੇ ਹੁੰਦੇ ਸੀਗੇ। ਠੀਕ ਹੈ ਜੀ। ਤੇ ਉੱਥੋਂ ਮੈਂ ਕਦੇ ਉਹੀ ਅਨਕੌਂਸ਼ੀਅਸ ਮਾਈਂਡ 'ਚ ਕਦੇ ਗੱਲ ਬੈਠ ਗਈ ਉਹ ਵੀ ਇਹ ਗਾਣੇ ਕਿੱਦਾਂ ਕਰਦੇ ਨੇ, ਕਿਵੇਂ ਸ਼ੂਟ ਹੁੰਦੇ ਆ, ਇਹ ਬਾਅਦ 'ਚ ਕਿੱਦਾਂ ਕਹਾਣੀਆਂ ਬਣਦੀਆਂ ਨੇ, ਫਿਰ ਟੀਵੀ ਤੇ ਆਉਂਦੇ ਆ ਉਹ ਚੀਜ਼ਾਂ ਸਾਰੀਆਂ ਮੇਰੇ ਦਿਮਾਗ 'ਚ ਕਿਤੇ ਕਿਤੇ ਚੱਲਦੀਆਂ ਹੁੰਦੀਆਂ ਸੀ। ਕਿਹੜੇ ਸਾਲ ਦੀ ਗੱਲ ਹੈ ਤੁਸੀਂ ਕਰਦੇ? ਇਹ 2003-4 ਦੀਆਂ ਗੱਲਾਂ ਨੇ ਜੀ ਇਹ। ਅੱਛਾ ਜੀ। ਠੀਕ। ਹਾਂਜੀ। ਤੇ ਫਿਰ ਉੱਦਾਂ ਬਸ ਫਿਰ ਮੈਂ ਪਟਿਆਲੇ ਚਲਾ ਗਿਆ ਪੜ੍ਹਨ। ਫਿਰ ਉੱਥੇ ਮੈਂ ਭੰਗੜਾ ਪਾਉਂਦਾ ਹੁੰਦਾ ਸੀਗਾ, ਖਾਲਸਾ ਕਾਲਜ ਟੀਮ 'ਚ ਭੰਗੜਾ ਪਾਇਆ। ਫਿਰ ਮੈਂ ਯੂਨੀਵਰਸਿਟੀ ਚਲਾ ਗਿਆ, ਯੂਨੀਵਰਸਿਟੀ ਭੰਗੜਾ ਪਾਇਆ ਟੀਮ 'ਚ। ਫਿਰ ਤੁਹਾਨੂੰ ਪਤਾ ਜਿਵੇਂ ਜ਼ਮਾਨਾ ਚੇਂਜ ਹੁੰਦਾ ਗਿਆ, ਗਾਣੇ ਨਾਲ ਟੈਕਨੋਲੋਜੀ ਚੇਂਜ ਹੁੰਦੀ ਗਈ, ਉਵੇਂ ਚੀਜ਼ਾਂ ਜੁੜਦੀਆਂ ਗਈਆਂ। ਫਿਰ ਉੱਥੋਂ ਖਾਲਸਾ ਕਾਲਜ 'ਚ ਮੇਰਾ ਫਰੈਂਡ ਸੀ ਮੁੰਡਾ, ਵਧੀਆ ਪੰਜਾਬ ਦਾ ਵਧੀਆ ਨਾਮਵਰ ਡਾਇਰੈਕਟਰ ਆ ਮੁੰਡਾ, ਸਟਾਲਨ ਵੀਰ। ਹਾਂਜੀ ਹਾਂਜੀ। ਤੇ ਉਹਨਾਂ ਨਾਲ ਅਸੀਂ ਇਕੱਠੇ ਕੰਮ ਕੀਤਾ 5-6 ਸਾਲ, ਸਾਰੇ ਵੀਡੀਓ ਅਸੀਂ ਇਕੱਠੇ ਕੀਤੇ, ਐਜ਼ ਏ ਅਸਿਸਟੈਂਟ ਕਹਿ ਲਓ, ਐਜ਼ ਏ ਭਰਾ ਕਹਿ ਲਓ। ਠੀਕ ਹੈ ਜੀ। ਅਸੀਂ ਕਾਫੀ ਟਾਈਮ ਇਕੱਠਾ ਕੰਮ ਕੀਤਾ, ਕਾਫੀ ਵੀਡੀਓ ਇਕੱਠੀਆਂ ਕੀਤੀਆਂ ਨੇ ਨਾਮਵਰ, ਜਿਹਨਾਂ 'ਚੋਂ ਵਧੀਆ ਸਿੰਗਰਾਂ ਦੀਆਂ ਹਰਜੀਤ ਹਰਮਨ ਦੇ ਹੋ ਗਏ, ਕੌਰਬੀ, ਰਣਜੀਤ ਬਾਵਾ, ਮੀਤ ਬਲਜੀਤ, ਬਸ ਏਦਾਂ ਸਫ਼ਰ ਚੱਲਦਾ ਗਿਆ ਜੀ। ਤੇ ਆਪਣਾ ਤੁਹਾਡਾ ਜੇ ਇੰਨੀਆਂ ਵੀਡੀਓ ਡਾਇਰੈਕਸ਼ਨ ਹੈ ਨਾ ਕੀ ਦਿੱਤੀ ਹੈ, ਤੇ ਤੁਹਾਡਾ ਜਿਹੜਾ ਉੱਥੇ ਜਿਹੜੇ ਇੰਡੀਆ 'ਚ ਪ੍ਰੋਜੈਕਟ ਕੀਤੇ, ਕਿਹੜਾ ਫੇਵਰੇਟ ਪ੍ਰੋਜੈਕਟ ਸੀ ਜਿਹੜਾ ਤੁਹਾਨੂੰ ਇਹ ਲੱਗਿਆ ਹੋਵੇ ਕਿ ਹਾਂ ਵੀ ਨਹੀਂ ਯਾਰ ਆਹ ਚੀਜ਼ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਜਾਂ ਆਹ ਚੀਜ਼ ਸਾਡੀ ਬੈਸਟ ਸੀ? ਹਾਂਜੀ, ਉਹ ਸੀਗਾ ਸਾਡਾ ਪ੍ਰੋਜੈਕਟ, ਅਸੀਂ ਬੇਰੀ ਗਾਣਾ ਕੀਤਾ ਸੀ ਮੀਤ ਬਲਜੀਤ ਦਾ ਜੀ। ਅੱਛਾ ਜੀ। ਹਾਂਜੀ ਹਾਂ, ਕਾਹ ਤੋਂ ਜੰਮੀ ਹੈ ਤੂੰ ਸਾਡੇ ਵਿਹੜੇ, ਬੇਰੀ ਸਿਰਾਂ ਦੀ ਪੱਗ ਲਾਉਣ ਲੱਗ ਪਈ।
ਉਹ ਵੀਡੀਓ ਸੀਗਾ ਜਿੱਦਾਂ ਵੀ ਗਾਣਾ ਦਾ ਜਿਹੜਾ ਆਡੀਓ ਦਾ ਥੀਮ ਆ ਉਹ ਤਾਂ ਵੈਸੇ ਜੇ ਬੇਸਿਕਲੀ ਦੇਖਿਆ ਜਾਵੇ ਤਾਂ ਕੁੜੀ ਦੇ ਅੰਗੇਜਡ ਸੀਗਾ ਵੀ ਕੁੜੀ ਨੂੰ ਤੁਸੀਂ ਬੇਰੀ ਕਹਿ ਰਹੇ ਹੋ ਨਾ, ਪਰ ਅਸੀਂ ਉਹਦਾ ਵੀਡੀਓ ਦਾ ਫਿਲਮਾਂਕਣ ਜਮਾ ਉਲਟ ਕੀਤਾ ਸੀਗਾ ਵੀ ਕੁੜੀ ਦੇ ਪੋਜ਼ਿਟਿਵ ਵੇ ਵਿੱਚ ਕੀਤਾ ਸੀ ਉਹ। ਤੇ ਉਹ ਵੀਡੀਓ ਤੋਂ ਸਾਨੂੰ ਕਾਫੀ ਕੁਝ ਸਿੱਖਣ ਨੂੰ ਮਿਲਿਆ ਵੀ ਜਿੱਦਾਂ ਦੇ ਆਪਾਂ ਸਮਾਜ 'ਚ ਰਹਿੰਦੇ ਆ ਵੀ ਚੰਗਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਸੀ, ਲੋਕਾਂ ਨੇ ਕਾਫੀ ਪਸੰਦ ਕੀਤਾ ਸੀ ਵੀਡੀਓ। ਠੀਕ ਹੈ ਜੀ। ਇੱਕ ਵਾਰੀ ਟ੍ਰੈਡੀਸ਼ਨ ਨਾਲ ਕਲਚਰ ਨਾਲ ਜੁੜੀਆਂ ਹੋਈਆਂ ਕਈ ਤੁਹਾਡੀਆਂ ਵੀਡੀਓਜ਼ ਆਈਆਂ ਨਾ ਕਿ ਤੁਸੀਂ ਜਿਹੜੀ ਉਹ ਜੱਟੀ ਗਾਣੇ ਦੀ ਵੀ ਵੀਡੀਓ ਸੀ ਉਹ ਵੀ ਬਹੁਤ ਸਿੰਪਲ ਤੇ ਸਾਦੀ ਜੀ ਵੀਡੀਓ ਸੀ ਨਾ, ਤੇ ਜੇ ਆਪਾਂ ਬੇਰੀ ਗਾਣੇ ਦੀ ਕੀਤੀ ਜਾਵੇ ਇਹ ਵੀ ਬਿਲਕੁਲ ਸਿੰਪਲ ਤੇ ਸਾਦੀ ਸੀ। ਤੇ ਇਹਦੇ ਚ ਮੇਨਲੀ ਕੀ ਤੁਹਾਨੂੰ ਕੀ ਲੱਗਦਾ ਹੁੰਦਾ ਕਿ ਇਹ ਈਜ਼ੀ ਹੁੰਦਾ ਸੀ ਪੁਰਾਣੀਆਂ ਚੀਜ਼ਾਂ ਸਾਰਾ ਦੁਬਾਰਾ ਦਿਖਾਣੀਆਂ, ਜਾਂ ਤੁਹਾਡੇ ਵਾਸਤੇ ਹਾਰਡ ਹੁੰਦਾ ਸੀ ਥੋੜਾ? ਕਿਉਂਕਿ ਆਮ ਤੌਰ ਤੇ ਜੇ ਕਈ ਵਾਰੀ ਲੋਕੀ ਕੀ ਕਰਦੇ ਆ ਫਲੋ ਨਾਲ ਚੱਲਦੇ ਨਾ ਕਿ ਜੋ ਚੱਲ ਰਿਹਾ ਕਿ ਵੱਡੀਆਂ ਵੱਡੀਆਂ ਗੱਡੀਆਂ ਵਿੱਚ ਲੈ ਕੇ ਆਣੀਆਂ ਜਾਂ ਕੁਝ ਹੋਰ, ਤੇ ਤੁਹਾਡੇ ਵਾਸਤੇ ਕਿੰਨਾ ਕੀ ਈਜ਼ੀ ਸੀ ਜਾਂ ਹਾਰਡ ਸੀ ਇਹ ਸਾਰਾ ਕੁਝ ਕਰਨਾ? ਵੀ ਹਾਰਡ ਤਾਂ ਚਲੋ ਜੌਬ ਹਾਰਡ ਆ, ਇਹ ਡਾਇਰੈਕਟਰ ਨਾਮ ਕਹਿਣਾ ਸੌਖਾ ਹੈ, ਜੌਬ ਤਾਂ ਬਹੁਤ ਹਾਰਡ ਆ। ਪਰ ਇਹ ਚੀਜ਼ ਉਹ ਚੀਜ਼ਾਂ ਆਪਣੇ ਪਿੰਡਾਂ 'ਚ ਪੜ੍ਹੇ ਆ ਜੀ, ਪਿੰਡਾਂ 'ਚ ਜੰਮੇ ਆ ਤੇ ਉੱਥੇ ਉਹ ਚੀਜ਼ਾਂ ਅੰਦਰ ਸੀਗੀਆਂ ਸ਼ੁਰੂ ਤੋਂ ਹੀ, ਤੇ ਉਹਨਾਂ ਚੀਜ਼ਾਂ ਨੂੰ ਇੰਨਾ ਫਿਲਮਾਉਣਾ ਔਖਾ ਨਹੀਂ ਲੱਗਦਾ ਸੀਗਾ ਕਿ ਜੋ ਚੀਜ਼ਾਂ ਆਪਾਂ ਜੋ ਬੰਦਾ ਅੰਦਰ ਹੁੰਦਾ ਤੇ ਉਹੀ ਬੰਦਾ ਬਾਹਰ ਆਪਣੇ ਆਪ ਨੂੰ ਪੇਸ਼ ਕਰਦਾ, ਤੇ ਉਹ ਚੀਜ਼ਾਂ ਸਾਨੂੰ ਇੰਨੀਆਂ ਔਖੀਆਂ ਨਹੀਂ ਲੱਗੀਆਂ ਹੈਗੀਆਂ ਸ਼ੂਟ ਕਰਨੀਆਂ ਬਸ ਐਵੇਂ, ਕਿਉਂਕਿ ਆਪਣੇ ਸਾਰੇ ਸ਼ੂਟ ਤਕਰੀਬਨ ਪਿੰਡਾਂ 'ਚ ਹੀ ਹੁੰਦੇ ਸੀਗੇ। ਅਸੀਂ ਕਦੇ ਮਹਿੰਗੀਆਂ ਗੱਡੀਆਂ ਦੇ ਚੱਕਰਾਂ 'ਚ ਨਹੀਂ ਪਏ ਸੀਗੇ, ਕੋਈ ਹੈਲੀਕਾਪਟਰ ਲੈਣਾ ਵੀ ਵੱਡੀ ਗੱਡੀ ਲੈਣੀ ਆ, ਚਲੋ ਉਹ ਵੀ ਇੱਕ ਪਾਰਟ ਆ ਵੀਡੀਓ ਦਾ, ਪਰ ਅਸੀਂ ਜ਼ਿਆਦਾਤਰ ਵੀਡੀਓ ਅਸੀਂ ਕਲਚਰਲ ਵੀਡੀਓ ਕੀਤੇ ਨੇ। ਜਦੋਂ ਮੈਂ ਇੱਥੇ ਆ ਗਿਆ, ਇੱਥੇ ਦਾ ਥੋੜਾ ਸਿਸਟਮ ਹੋਰ ਆ, ਹੁਣ ਇੱਥੋਂ ਤੈਨੂੰ ਪਤਾ ਜਿਵੇਂ ਦਾ ਫਿਰ ਜ਼ਮਾਨਾ ਆ ਉਵੇਂ ਦਾ ਕੁਝ ਕਰਨਾ ਪੈਂਦਾ। ਠੀਕ ਹੈ। ਤੇ ਇੱਕ ਵਾਰੀ ਜੇ ਆਪਾਂ ਗੱਲ ਕੀਤੀ ਜਾਵੇ ਸਪੈਸ਼ਲੀ ਜੇ ਆਪਾਂ 뮤직 ਇੰਡਸਟਰੀ ਦੀ ਗੱਲ ਕਰੀਏ ਜਾਂ ਟੀਵੀ ਇੰਡਸਟਰੀ ਦੀ ਗੱਲ ਕਰੀਏ, ਤਾਂ ਇੱਕ ਕਈ ਲੋਕਾਂ ਨੂੰ ਜੇ ਆਪਾਂ ਪੁੱਛਿਆ ਜਾਵੇ ਕਿ ਤੁਹਾਡਾ ਕਿਉਂ ਤੁਸੀਂ ਇਸ ਇੰਡਸਟਰੀ 'ਚ ਆਏ, ਕਈਆਂ ਦਾ ਇਹ ਹੁੰਦਾ ਕਿ ਮੈਨੂੰ ਮਤਲਬ ਕਿ ਸ਼ੌਂਕ ਸੀ, ਕਈਆਂ ਨੂੰ ਹੁੰਦਾ ਕਿ ਮੈਨੂੰ ਮਤਲਬ ਕਿ ਇਹ ਸੀ ਕਿ ਮੈਨੂੰ ਲੋਕੀ ਜਾਣਨ, ਸ਼ੋਹਰਤ ਮਿਲੇ, ਹੈ ਨਾ, ਕੁਝ ਹੋਰ। ਤੇ ਜੇ ਆਪਾਂ ਗੱਲ ਕੀਤੀ ਜਾਵੇ ਵੀਡੀਓ ਡਾਇਰੈਕਸ਼ਨ ਦੀ, ਵੀਡੀਓ ਡਾਇਰੈਕਟਰ ਬਹੁਤ ਵਧੀਆ ਵੀਡੀਓ ਡਾਇਰੈਕਟਰ, ਬਟ ਇਹ ਬੰਦੇ ਸਾਰੇ ਉਹੀ ਆ ਜਿਹੜੇ ਬੈਕ ਐਂਡ ਤੇ ਕੰਮ ਕਰਦੇ ਆ ਨਾ, ਤੇ ਇਹਨਾਂ ਦਾ ਜਿਹੜੀ ਮਤਲਬ ਕਿ ਮੈਂ ਨਹੀਂ ਕਹਿ ਸਕਦਾ ਕਿ ਹਾਂ ਵੀ ਉਹਨਾਂ ਦਾ ਫੇਸ ਲੋਕਾਂ ਸਾਹਮਣੇ ਆਂਦਾ ਵੀ ਆ ਫੇਸ, ਬਟ ਜਿੱਦਾਂ ਇੱਕ ਸਿੰਗਰ ਦਾ ਫੇਸ ਆਂਦਾ ਸਾਹਮਣੇ ਜਾਂ ਮਾਡਲ ਦਾ ਫੇਸ ਆਂਦਾ ਉਹ ਲੋਕੀ ਜਾਣ ਨਹੀਂ ਪਾਉਂਦੇ ਇੰਨਾ। ਤੇ ਤੁਹਾਨੂੰ ਉਸ ਗੱਲ ਦਾ ਕੋਈ ਅਫਸੋਸ ਤਾਂ ਨਹੀਂ ਹੈ ਜਾਂ ਤੁਹਾਨੂੰ ਇਦਾਂ ਸਾਇਲੈਂਟ ਰਹਿ ਕੇ ਕੰਮ ਕਰਨਾ ਪਸੰਦ ਆ? ਨਹੀਂ, ਮੈਨੂੰ ਅਫਸੋਸ ਇਸ ਗੱਲ ਦਾ ਕੋਈ ਨਹੀਂ ਹੈ ਜੀ, ਮੈਨੂੰ ਥੋੜਾ ਜਿਹਾ ਬੈਕ ਹੀ ਪਿੱਛੇ ਰਹਿ ਕੇ ਕੰਮ ਕਰਨਾ ਜ਼ਿਆਦਾ ਵਧੀਆ ਲੱਗਦਾ ਆ। ਠੀਕ ਹੈ। ਕਿਉਂਕਿ ਇਹ ਵੀ ਹਰ ਇੱਕ ਜਿਸ ਦਾ ਕੰਮ ਉਸਕੋ ਸਭ ਹੈ, ਤੇ ਉਹਦਾ ਹੁੰਦਾ ਵੀ ਤੇ ਮੇਰੀ ਜੌਬ ਹੈ ਵੀ ਹੈ ਨਾ ਬੈਕ ਸਟੇਜ ਕੰਮ ਕਰਨਾ ਨਾ, ਵੀ ਜਿੱਦਾਂ ਗਾਣਾ ਤਿਆਰ ਕਰਨਾ, ਗਾਣੇ ਦਾ ਕਨਸੈਪਟ ਹੋ ਗਿਆ, ਸਟੋਰੀ ਹੋ ਗਈ, ਜੇ ਮੈਂ ਇਸ ਚੱਕਰ 'ਚ ਪੈ ਜਾਊਂਗਾ ਜੀ ਹਾਂ ਜੀ ਮੈਂ ਵੀ ਸਕਰੀਨ ਤੇ ਦਿਖਣਾ ਚਾਹੁੰਦਾ, ਫਿਰ ਮੈਂ ਉਹ ਆਪਣੇ ਜਿਹੜਾ ਜੋ ਮੇਰਾ ਕਨਸੈਪਟ ਆ, ਜੋ ਮੇਰਾ ਸਟੋਰੀ ਆ ਜਾਂ ਜੋ ਮੇਰਾ ਜੌਬ ਆ, ਮੈਂ ਉਹ ਤੋਂ ਫਿਰ ਥੋੜਾ ਜਿਹਾ ਹਟ ਜਾਊਂਗਾ, ਫਿਰ ਉਹ ਕਿਤੇ ਨਾ ਕਿਤੇ ਕੰਮ ਤੇ ਥੋੜਾ ਇਫੈਕਟ ਪੈਂਦਾ। ਤਾਂ ਮੈਨੂੰ ਇਹ ਲੱਗਦਾ ਵੀ ਪਿੱਛੇ ਰਹਿ ਕੇ ਠੀਕ ਆ, ਮੈਂ ਥੋੜਾ ਪਿੱਛੇ ਰਹਿ ਕੇ ਰਾਜੀ ਆ। ਬਹੁਤ ਜਿੱਦਾਂ ਸਿੰਗਰ ਮੁੰਡੇ ਮਿੱਤਰ ਹੈਗੇ ਨੇ ਫਰੈਂਡ, ਉਹ ਕਹਿੰਦੇ ਵੀ ਤੁਸੀਂ ਵੀ ਬਾਈ ਵਿੱਚ ਆਇਆ ਕਰੋ, ਕੋਈ ਇੱਕ ਅੱਧਾ ਸ਼ਾਟ ਦਿਆ ਕਰੋ, ਮੈਨੂੰ ਹੁੰਦਾ ਇਹ ਮੈਂ ਕਿਹਾ ਨਹੀਂ ਮੈਂ ਪਿੱਛੇ ਠੀਕ ਆ, ਵੀ ਤੁਹਾਡੀ ਜੌਬ ਆ ਤੁਸੀਂ ਕਰੋ ਵਧੀਆ। ਮੈਨੂੰ ਵੀਰੇ ਇੱਕ ਗੱਲ, ਹੁਣ ਜਿੱਦਾਂ ਤੁਸੀਂ ਇਹ ਕੰਮ 'ਚ ਹੋ ਨਾ, ਤੁਹਾਨੂੰ ਪਤਾ ਨਾ ਸਾਰੇ, ਮੈਂ ਕਈ ਵੀਡੀਓ ਡਾਇਰੈਕਟਰ ਕਿੰਨੇ ਦੇਖੇ ਉਹ ਆਪ ਵੀ ਨਾ ਆਉਂਦੇ ਆ ਕਈ ਵਾਰੀ ਬਣ ਕੇ, ਜਾਂ ਕਈ ਵਾਰੀ ਮੇਨ ਲੀਡ ਤੇ ਵੀ, ਜਦੋਂ ਆਪ ਬੰਦਾ ਐਕਟ ਕਰਦਾ ਹੁੰਦਾ ਤੇ ਫਿਰ ਉਹ ਆਪਣੇ ਆਪ ਨੂੰ ਕਿੱਦਾਂ ਡਾਇਰੈਕਸ਼ਨ ਦਿੰਦਾ? ਉਹ ਜੀ ਏਦਾਂ ਹੁੰਦਾ ਵੀ ਉਹ ਡਾਇਰੈਕਟਰ ਨੂੰ ਅਸਲ ਪਤਾ ਹੀ ਹੁੰਦਾ ਨਾ। ਠੀਕ ਹੈ ਜੀ। ਵੀ ਮੈਂ ਕਰਨਾ ਕੀ ਆ, ਵੀ ਮੈਂ ਜਾਂ ਕਰਾਉਣਾ ਕੀ ਆ। ਠੀਕ ਹੈ। ਜਦੋਂ ਆਪਾਂ ਨੂੰ ਇਹ ਪਤਾ ਹੋਵੇ ਮੈਂ ਕਰਾਉਣਾ ਕੀ ਹੈ ਤੇ ਆਪ ਕਰਨਾ ਵੀ ਈਜ਼ੀ ਹੋ ਜਾਂਦਾ। ਠੀਕ ਹੈ ਜੀ, ਠੀਕ ਹੈ। ਤੇ ਆਵਲੀ ਚੀਜ਼ਾਂ ਕਿਉਂਕਿ ਉਹਦੇ ਤਾਂ ਇੱਕ ਤਰ੍ਹਾਂ ਦੀ ਉਹਨੂੰ ਪ੍ਰੈਕਟਿਸ ਹੋ ਗਈ, ਪ੍ਰੈਕਟਿਸ ਹੁੰਦੀ ਆ, ਜਿੰਨਾ ਵਧੀਆ ਉਹ ਕਰ ਸਕਦਾ ਮੈਨੂੰ ਲੱਗਦਾ। ਕਈ ਵਾਰ ਏਦਾਂ ਹੁੰਦਾ ਕਿ ਜਿੱਦਾਂ ਕਈ ਡਾਇਰੈਕਟਰ ਮੁੰਡੇ ਬਹੁਤ ਵਧੀਆ ਕੰਮ ਕਰਦੇ ਨੇ, ਮੇਰੇ ਤੋਂ ਚਲੋ ਬਹੁਤ ਸੀਨੀਅਰ ਨੇ, ਤੇ ਏਦਾਂ ਹੁੰਦਾ ਕਈ ਵਾਰ ਏਦਾਂ ਹੁੰਦਾ ਕਈ ਗਾਣੇ ਕਨਸੈਪਟ ਏਦਾਂ ਦੇ ਹੁੰਦੇ ਨੇ ਵੀ ਅਗਲੇ ਨੂੰ ਲੱਗਦਾ ਵੀ ਯਾਰ ਇਹਨੂੰ, ਜਿੱਦਾਂ ਮੈਂ ਕਈ ਵਾਰ ਕਿਸੇ ਔਨ ਸੈੱਟ ਜਦੋਂ ਕਿਸੇ ਸਿੰਗਰ ਨੂੰ, ਮਾਡਲ ਨੂੰ ਜਾਂ ਕਿਸੇ ਐਕਟਰ ਨੂੰ ਚੀਜ਼ ਸਮਝਾਉਂਦੇ ਆ, ਆਪਾਂ ਉਸ ਚੀਜ਼ ਨਾਲ ਨਹੀਂ ਕਨਵੇ ਕਰ ਸਕਦੇ ਅੱਗੇ, ਤੇ ਉਹ ਦੂਜੇ ਬੰਦੇ ਵੀ ਕਈ ਵਾਰ ਉਹ ਸਮਝਣ ਦੇ ਵਿੱਚ ਫਿਰ ਕਿਤੇ ਨਾ ਕਿਤੇ ਘਾਟ ਰਹਿ ਜਾਂਦੀ ਆ, ਫਿਰ ਉਦੋਂ ਬੰਦੇ ਨੂੰ ਕਈ ਵਾਰ ਲੱਗਦਾ ਯਾਰ ਮੈਂ ਆਪ ਕਰ ਲਾਂ, ਖੁਦ ਕਰ ਲਾਂ। ਠੀਕ ਹੈ ਜੀ। ਤਾਂ ਕਰਕੇ ਫਿਰ ਕਈ ਮੁੰਡੇ ਵਿੱਚ ਆਪ ਵੀ ਕੰਮ ਕਰਦੇ ਨੇ। ਤੇ ਜੇ ਹੁਣ ਆਪਾਂ ਗੱਲ ਕੀਤੀ ਜਾਵੇ, ਕਿਉਂਕਿ ਜਿਹੜਾ ਹੁਣ ਆਮ ਬੰਦਾ ਲੇਮੈਨ ਬੰਦਾ, ਉਹਨੂੰ ਨਹੀਂ ਪਤਾ ਕਿ ਨਾ ਕਿ ਪਿੱਛੇ ਕਿੰਨੀ ਕੁ ਵੱਡੀ ਟੀਮ ਹੁੰਦੀ ਹੈ, ਜਾਂ ਉਹਨਾਂ ਨੂੰ ਇਹ ਪਤਾ ਕਿ ਟੀਮ ਜ਼ਰੂਰ ਹੁੰਦੀ ਹੈ, ਕਿਉਂਕਿ ਜਿਹੜਾ ਇਸ ਬੰਦਾ ਫੀਲਡ 'ਚ ਵੜ ਜਾਂਦਾ ਉਹਨੂੰ ਚੰਗੀ ਤਰ੍ਹਾਂ ਸਮਝ ਆ ਜਾਂਦੀ ਹੈ। ਠੀਕ ਹੈ ਨਾ। ਤੇ ਜੇ ਆਪਾਂ ਗੱਲ ਕਰੀਏ ਕਈ ਵਾਰੀ ਨਾ ਭੰਗੜੇ ਵਾਲੇ ਮੁੰਡੇ ਵੀ ਨਾਲ ਹੁੰਦੇ ਆ ਵੀਡੀਓ 'ਚ, ਗਿੱਧੇ ਵਾਲੀਆਂ ਕੁੜੀਆਂ ਵੀ ਹੁੰਦੀਆਂ ਨੇ, ਕੁਛ ਹੋਰ, ਤੇ ਉਹਦੇ ਵਾਸਤੇ ਸਪੈਸੀਫਿਕਲੀ ਜੇ ਉਹਨਾਂ ਨੂੰ ਆਪਾਂ ਗੱਲ ਕੀਤੀ ਜਾਵੇ ਇੰਸਟਰਕਸ਼ਨਸ ਦੇਣ ਵਾਸਤੇ, ਉਹ ਕੀ ਤੁਹਾਡੇ ਨਾਲ ਕੋਰੀਓਗ੍ਰਾਫਰ ਹੁੰਦੇ ਜਾਂ ਤੁਸੀਂ ਉਹਨਾਂ ਚੀਜ਼ਾਂ 'ਚ ਵੀ ਮਾਹਰ ਹੁੰਦੇ ਹੋ? ਨਹੀਂ, ਕੋਰੀਓਗ੍ਰਾਫਰ ਤਾਂ ਜੀ ਕੋਈ ਨਹੀਂ ਹੁੰਦਾ ਇੱਥੇ, ਤਾਂ ਇੰਡੀਆ ਤਾਂ ਹੁੰਦੇ ਨੇ ਕੋਰੀਓਗ੍ਰਾਫਰ। ਇੰਡੀਆ ਸ਼ੂਟ ਕਰਨਾ ਤੇ ਇੱਥੇ ਸ਼ੂਟ ਕਰਨਾ, ਕੈਨੇਡਾ ਤੇ ਇੰਡੀਆ ਦਾ ਜ਼ਮੀਨ ਅਸਮਾਨ ਦਾ ਫਰਕ ਹੈ, ਕਿਉਂਕਿ ਇੱਥੇ ਤਾਂ ਜੀ ਉਰੇ ਕੈਨੇਡਾ ਦੇ ਵਿੱਚ 1 ਮੈਨ ਆਰਮੀ ਆ, ਜਿੱਦਾਂ ਮੈਂ ਇਕੱਲਾ ਹੀ ਆ। ਠੀਕ ਹੈ ਜੀ। ਜਿੱਦਾਂ ਮੈਂ ਕਨਸੈਪਟ ਰੈਡੀ ਕਰਨਾ, ਕਿਸੇ ਨੂੰ ਕੁਛ ਦੱਸਣਾ ਆ, ਸਮਝਾਉਣਾ ਆ, ਕੋਰੀਓਗ੍ਰਾਫ ਕਰਨਾ, ਕਿੱਦਾਂ ਸਟੋਰੀ ਕੀ ਆ, ਕੁੜੀ ਨੂੰ ਮਾਡਲ ਨੂੰ ਦੱਸਣਾ ਆ, ਸਿੰਗਰ ਦੱਸਣਾ ਵੀ ਆਹ ਤੂੰ ਆਹ ਕੱਪੜੇ ਪਾਉਣੇ ਆ, ਜਿੱਦਾਂ ਵੈਦਰ ਚੈੱਕ ਕਰਨਾ ਪੈਂਦਾ, ਲੋਕੇਸ਼ਨ ਦੇਖਣੀ ਪੈਂਦੀ ਆ, ਵੀ ਪਿੱਛੇ ਕਲਰ ਇਦਾਂ ਦਾ ਆ, ਵੀ ਇਦਾਂ ਦੇ ਕੱਪੜੇ ਸੂਟ ਕਰਨਗੇ, ਉਹ ਚੀਜ਼ਾਂ ਸਾਰੀਆਂ ਦਿਮਾਗ 'ਚ ਹੁੰਦੀਆਂ ਨੇ।
ਵੈਸੇ ਤਾਂ ਪ੍ਰੀ ਵਰਕ ਜਾਂ ਕੀਤਾ ਹੁੰਦਾ ਥੋੜਾ ਬਹੁਤ ਉਦਾਂ, ਬਾਕੀ ਹੌਲੀ ਹੌਲੀ ਤੁਹਾਨੂੰ ਦਾ ਐਕਸਪੀਰੀਅੰਸ ਹੁੰਦਾ ਰਹਿੰਦਾ। ਵੈਸੇ ਵੀਰੇ ਜਿੰਨਾ ਹੁਣ ਪੰਜਾਬੀ ਜੇ ਆਪਾਂ ਇੰਡਸਟਰੀ ਦੀ ਗੱਲ ਕੀਤੀ ਜਾਵੇ, ਜੇ ਸੌਂਗਸ ਦੀ ਗੱਲ ਕੀਤੀ ਜਾਵੇ, ਵਧੀਆ ਕੰਮ ਕਰ ਰਹੇ ਆ ਮੁੰਡੇ, ਵਧੀਆ ਚਲੋ 4 ਪੈਸੇ ਵੀ ਲੱਗ ਰਹੇ ਆ ਵੀ ਰਹੇ ਆ, ਲੋਕਾਂ ਦੇ ਬਣ ਵੀ ਰਹੇ ਆ, ਬਟ ਤੁਹਾਨੂੰ ਕੀ ਲੱਗਦਾ ਕਿ ਇੱਥੇ ਰਿਸੋਰਸਿਸ ਦੀ ਘਾਟ ਆ ਜਾਂ ਇੱਥੇ ਥੋੜਾ ਬਜਟ ਦੀ ਪ੍ਰੋਬਲਮ ਹੁੰਦੀ ਹੈ ਕਿ ਇੱਕ ਬੰਦੇ ਨੂੰ ਸਾਰਾ ਕੁਝ ਮੈਨੇਜ ਕਰਨਾ ਪੈਂਦਾ, ਜਾਂ ਕੁਝ ਤੁਹਾਨੂੰ ਇੱਕ ਇਹ ਹੁੰਦਾ ਕਿ ਇੰਨੇ ਬਜਟ 'ਚ ਸਾਰਾ ਕੁਝ ਕਵਰ ਕਰਨਾ, ਜੇ ਆਪਾਂ ਹਰ ਚੀਜ਼ ਵਾਸਤੇ ਹਾਇਰ ਕਰਨ ਲੱਗੀਏ ਫਿਰ ਉਹ ਗੱਲ ਨਹੀਂ ਬਣਦੀ। ਇੱਕ ਮੈਂ ਇਹ ਵੀ ਦੇਖਿਆ ਜਿੰਨਾ ਕਿ ਮੇਰੇ ਕੰਟੈਕਟ ਆ ਕਿ ਇੱਥੇ ਕੋਸ਼ਿਸ਼ ਇਹ ਹੁੰਦੀ ਹੈ ਕਿ ਸ਼ੂਟ ਛੇਤੀ ਤੋਂ ਛੇਤੀ ਨਿਪਟਾਇਆ ਜਾਵੇ। ਇਹ ਕੀ ਇਹਦੇ ਵਿੱਚ ਕਾਰਨ ਕੀ ਹੈ? ਕਿ ਇਹਦਾ ਕਾਰਨ ਤਾਂ ਮੇਨ ਇਹੀ ਆ ਜੀ, ਦੇਖੋ ਵੈਸੇ ਤਾਂ ਜਦੋਂ ਕੁਝ ਵੀ ਆਪਾਂ ਚੀਜ਼ ਬਣਾਉਣੀ ਆ, ਕ੍ਰੀਏਟ ਕਰਨੀ ਆ, ਓਬਵੀਅਸਲੀ ਬਜਟ ਤਾਂ ਚਾਹੀਦਾ ਨਾ। ਠੀਕ ਹੈ ਜੀ। ਜੇ ਤੁਸੀਂ ਕੋਈ ਵਧੀਆ, ਜਿੱਦਾਂ ਹੁਣ ਪਿੱਛੇ ਜੇ ਮੈਂ ਗਾਣਾ ਕੀਤਾ ਸੀਗਾ ਏਰੀਆ ਦੇ ਜੱਟ, ਗਾਣਾ ਕਾਫੀ ਹਿੱਟ ਰਿਹਾ, ਮੁੰਡਾ 10 ਵਾਲੀ ਹੈ ਨਾ। ਹੁਣ ਜਿੱਦਾਂ ਮੇਰੇ ਕੋਲ ਗਾਣੇ ਆਉਂਦੇ ਨੇ, ਅਗਲਾ ਕਹਿੰਦਾ ਬਾਈ ਜੀ ਉਦਾਂ ਦਾ ਵੀਡੀਓ ਕਰ ਦਿਓ। ਠੀਕ ਹੈ ਜੀ। ਹਨਾ, ਉਹ ਹੁਣ ਕਈ ਚੀਜ਼ਾਂ ਹੁੰਦੀਆਂ ਵੀ ਜਦੋਂ ਆਪਣੀ ਟੀਮ ਹੁੰਦੀ ਆ, ਕਈ ਚੀਜ਼ਾਂ ਪਰ ਨਾਲ ਮਿਲ ਕੇ ਰੈਡੀ ਕਰ ਲੈਂਦੇ ਆ। ਠੀਕ ਹੈ ਜੀ। ਜਿੱਦਾਂ ਜੇ ਕੁਝ ਚਾਹੀਦਾ ਆ, ਜੇ ਕਿਤੇ ਕੋਈ ਪਰਮਿਸ਼ਨ ਲੈਣੀ ਆ, ਕੁਝ ਚਾਹੀਦਾ, ਉਦਾਂ ਚੀਜ਼ਾਂ ਰਲ ਮਿਲ ਕੇ ਹੋ ਜਾਂਦੀਆਂ ਨੇ। ਜਦੋਂ ਇਕੱਲੇ ਨੂੰ ਕਰਨੀਆਂ ਪੈਂਦੀਆਂ ਨੇ ਉਦੋਂ ਥੋੜੀ ਗੱਲ ਵੀ ਬਣਾ, ਆਪਾਂ ਨੂੰ ਕਿਤੇ ਨਾ ਕਿਤੇ ਥੋੜੇ ਰਿਲੇਸ਼ਨ ਬਹੁਤ ਕੰਮ ਆਉਂਦੇ ਨੇ ਇੱਥੇ ਕੈਨੇਡਾ 'ਚ ਖਾਸ ਕਰਕੇ। ਜਿੱਦਾਂ ਸ਼ੂਟ ਕਰਨਾ ਹੋਵੇ, ਕੋਈ ਪਰਮਿਸ਼ਨ ਲੈਣੀ ਹੈ ਕਿਤੋਂ, ਹਨਾ, ਜੇ ਕੁਝ ਚਾਹੀਦਾ ਹੈ ਵਾ, ਤੁਸੀਂ ਕਿਹਨੂੰ ਫੋਨ ਕਰੋਗੇ, ਤੁਹਾਡਾ ਸਭ ਤੋਂ ਨੇੜੇ ਦਾ ਬੰਦਾ ਕਿਹੜਾ ਵਾ, ਤੁਸੀਂ ਉਹਨੂੰ ਕਾਲ ਕਰੋਗੇ ਨਾ, ਇਦਾਂ ਚੀਜ਼ ਐਵੇਂ ਮੈਨੇਜ ਹੋ ਜਾਂਦੀਆਂ ਨੇ। ਕਿਉਂਕਿ ਇੱਥੇ ਥੋੜੇ ਜਿਹੇ ਕੈਨੇਡਾ ਸ਼ੂਟ ਕਰਨੇ ਔਖੇ ਨੇ। ਮੇਰਾ ਪਰਸਨਲ ਐਕਸਪੀਰੀਅੰਸ ਇਹ ਆ, ਇੰਡੀਆ 'ਚ ਥੋੜੀ ਟੀਮ ਹੁੰਦੀ ਹੈ ਪ੍ਰੋਪਰ, ਡਾਇਰੈਕਟਰ ਦੀ ਟੀਮ ਅੱਡ ਆ, ਕੈਮਰਾਮੈਨ ਦੀ ਅੱਡ ਆ, ਮੇਕਅਪ ਦੀ ਅੱਡ ਆ, ਐਕਟਰ ਦੀ ਅੱਡ ਆ। ਇੱਥੇ 1 ਮੈਨ ਆਰਮੀ ਹੈ। ਹਾਂਜੀ, ਇੱਥੇ ਇਕੱਲੇ ਨੂੰ ਸਾਰਾ ਕੁਝ ਕਰਨਾ ਪੈਂਦਾ। ਜੇ ਆਪਾਂ ਪੁਰਾਣੇ ਪੰਜਾਬੀਆਂ ਦੀ ਇੱਥੇ ਗੱਲ ਕੀਤੀ ਜਾਵੇ ਨਾ, ਬਾਣ ਦਾ ਮੰਜਾ ਵੀ ਹੈਗਾ ਇੱਥੇ, ਚੁੱਲ੍ਹਾ ਵੀ ਹੈਗਾ, ਬੁਲਟ ਵੀ ਆ ਚੁੱਕੇ, ਹਰ ਚੀਜ਼ ਆ ਚੁੱਕੀ ਆ। ਪਰ ਜੇ ਤੁਸੀਂ ਕੀ ਸੋਚਦੇ ਹੋ, ਜਿਹੜਾ ਬੇਰੀ ਗਾਣਾ ਉੱਥੇ ਸ਼ੂਟ ਕੀਤਾ ਤੁਸੀਂ, ਜੱਟੀ ਗਾਣਾ ਉੱਥੇ ਸ਼ੂਟ ਕੀਤਾ, ਠੀਕ ਹੈ, ਸੇਮ ਉਹੀ ਟ੍ਰੈਡੀਸ਼ਨਲ ਕਨਸੈਪਟ ਕਦੀ ਦਿਖਾਇਆ ਜਾ ਸਕਦਾ ਕੈਨੇਡਾ 'ਚ ਜਾਂ ਨਹੀਂ? ਇੱਥੇ ਦਿਖਾਇਆ ਤਾਂ ਜਾ ਸਕਦਾ, ਪਰ ਉਹ ਉਦਾਂ ਹੁੰਦਾ ਨਾ ਵੀ ਜਿੱਦਾਂ ਧੱਕਾ ਵਾਲੀ ਗੱਲ ਹੋ ਜਾਂਦੀ ਫਿਰ। ਹਾਂਜੀ, ਮਤਲਬ ਕਿ ਪਤਾ ਲੱਗ ਜਾਂਦਾ, ਕਿਉਂਕਿ ਜੋ ਇੱਕ ਨੈਚੁਰਲੀ ਆਪਣੇ ਪੰਜਾਬ ਦੀਆਂ ਲੋਕੇਸ਼ਨਾਂ ਨੇ, ਜਿਹੜੇ ਪੁਰਾਣੇ ਉਧਰਲੇ ਘਰ ਨੇ, ਜਿਹੜੀਆਂ ਉੱਥੋਂ ਦੀਆਂ ਚੀਜ਼ਾਂ ਨੇ ਸਾਰੀਆਂ, ਉਹਨਾਂ 'ਚ ਤੁਹਾਨੂੰ ਕੁਝ ਕ੍ਰੀਏਟ ਕਰਨ ਦੀ ਲੋੜ ਨਹੀਂ ਹੈਗੀ, ਉਹ ਨੈਚੁਰਲ ਬਣੀਆਂ ਹੋਈਆਂ ਨੇ ਆਲਰੇਡੀ ਉੱਥੇ। ਇੱਥੇ ਤੁਹਾਨੂੰ ਸਾਰਾ ਕੁਝ ਕ੍ਰੀਏਟ ਕਰਨਾ ਪੈਂਦਾ। ਠੀਕ ਹੈ, ਕ੍ਰੀਏਟ ਇੱਥੇ ਵੀ ਹੋ ਸਕਦਾ, ਸਾਰਾ ਕੁਝ ਉਦਾਂ ਬਣ ਸਕਦਾ, ਬਣ ਜੂਗਾ, ਪਰ ਉਹਦੇ ਵਾਸਤੇ ਤੁਹਾਨੂੰ ਬਜਟ ਬਹੁਤ ਚਾਹੀਦਾ। ਹਾਂਜੀ, ਮੇਨਲੀ। ਤੇ ਜੇ ਆਪਾਂ ਗੱਲ ਕਰੀਏ ਕਿ ਘਰਦਿਆਂ ਦੀ ਨਾ, ਘਰਦਿਆਂ ਨੇ ਆਪਣੇ ਲਖਵਿੰਦਰ ਬਾਈ ਨੂੰ ਭੇਜਿਆ ਸੀ ਕਿ ਕਾਲਾ ਕੋਟ ਪਾ ਕੇ ਆਉਣਾ ਹੁਣ ਨਾ, ਲਾਓ ਕਰਕੇ ਆਣੀ ਆ। ਘਰਦਿਆਂ ਸ਼ਾਇਦ ਤੁਹਾਡਾ ਵੀ ਇੰਟਰਸਟ ਹੋਊਗਾ, ਘਰਦਿਆਂ ਦਾ ਵੀ ਥੋੜਾ ਨਾ, ਵਿੱਚ ਸਪੋਰਟ ਹੁੰਦੀ ਹੈ। ਫਿਰ ਜੋ ਘਰਦਿਆਂ ਨੂੰ ਪਤਾ ਲੱਗਾ ਕਿ ਮੁੰਡਾ ਵੀਡੀਓ ਡਾਇਰੈਕਸ਼ਨ 'ਚ ਜਾ ਰਿਹਾ ਨਾ, ਪਹਿਲੀ ਵਾਰ ਤੁਸੀਂ ਕਿੱਦਾਂ ਗੱਲ ਘਰ ਦੱਸੀ, ਕੀ ਉਹਨਾਂ ਦੀ ਰਿਐਕਸ਼ਨ ਸੀ, ਤੇ ਹੁਣ ਕਿੰਨੀ ਕੁ ਸਪੋਰਟ ਆ ਤੁਹਾਨੂੰ ਉਹਨਾਂ ਦੀ? ਨਹੀਂ, ਘਰਦਿਆਂ ਨੂੰ ਤਾਂ ਪਹਿਲਾਂ ਪਤਾ ਹੀ ਨਹੀਂ ਸੀਗਾ ਜੀ ਸਾਡਾ ਮੁੰਡਾ ਆਹ ਕੰਮ ਵੀ ਕਰਦਾ। ਠੀਕ ਹੈ, ਕਿਉਂਕਿ ਜਦੋਂ ਮੈਂ ਮੇਨਲੀ ਜਦੋਂ ਹੁਣ ਆਹ ਗਾਣਾ ਕੀਤਾ ਨਾ, ਮੈਂ ਏਰੀਆ ਜੱਟ ਗਾਣਾ ਕੀਤਾ, ਉਹਨਾਂ ਦੇ ਪਿੱਛੇ ਕੁਝ ਬਿਹਾਈਂਡ ਦਾ ਸੀਨ ਪਾਤੇ ਗਾਣੇ 'ਚ, ਉਹ 'ਚ 1-2 ਸ਼ਾਟ ਮੇਰੇ ਸੀਗੇ ਮੇਨਲੀ। ਬਹੁਤੇ ਜਿਹੜੇ ਮੇਰੇ ਵੈਸੇ ਉਦਾਂ ਹੀ ਮਿਲਣ ਵਾਲੇ ਯਾਰ ਦੋਸਤ ਹੁੰਦੇ ਨੇ, ਜਾਂ ਕਈ ਰਿਸ਼ਤੇਦਾਰ ਹੋ ਗਏ, ਉਹਨਾਂ ਨੂੰ ਤਾਂ ਹੁਣ ਪਤਾ ਲੱਗਿਆ ਵੀ ਸਾਡਾ ਮੁੰਡਾ ਆਹ ਕੁਝ ਵੀ ਕਰਦਾ। ਠੀਕ ਹੈ ਜੀ। ਤੇ ਜਦੋਂ ਮੇਰੇ ਕਜ਼ਨ ਹੋ ਗਏ ਜਾਂ ਮੇਰੇ ਹੋਰ ਰਿਸ਼ਤੇਦਾਰ ਹੋ ਗਏ ਨਾ, ਉਹਨਾਂ ਨੂੰ ਹੁਣ ਪਤਾ ਲੱਗਿਆ। ਬਟ ਘਰਦਿਆਂ ਨੂੰ ਤਾਂ ਤੁਹਾਨੂੰ ਪਤਾ, ਮਾਂ ਪਿਓ ਤਾਂ ਸਪੋਰਟ ਕਰ ਦਿੰਦੇ ਬੱਚੇ ਨੂੰ, ਵੀ ਉਹ ਜਿੱਧਰ ਨੂੰ ਵੀ ਜਾਵੇ ਹੁੰਦਾ ਵੀ ਵਧੀਆ ਕਰਨਾ ਹੈ, ਬਸ ਲਾਂਭਾ ਨਾ ਆਵੇ। ਪੰਜਾਬੀ ਦੀ ਗੱਲ ਇਹ ਹੁੰਦੀ ਹੈ, ਜੋ ਵੀ ਕਰਨਾ ਵਧੀਆ ਕਰਨਾ। ਘਰਦਿਆਂ ਦੀ ਸਪੋਰਟ ਆ, ਵਧੀਆ ਸਪੋਰਟ ਆ, ਘਰਦੇ ਸਪੋਰਟ ਕਰਦੇ ਨੇ। ਮੈਂ ਆਪਣੇ ਦਰਸ਼ਕਾਂ ਨੂੰ ਇੱਕ ਇਹ ਵੀ ਗੱਲ ਕਰਨਾ ਚਾਹਾਂਗਾ ਕਿ ਬਾਈ ਨੂੰ ਬੜਾ ਆਪਾਂ ਔਖਾ ਤਿਆਰ ਕੀਤਾ। ਬਾਈ ਹੁਣਾਂ ਦਾ ਜਦੋਂ ਆਪਾਂ ਅਪਰੋਚ ਕੀਤਾ, ਬਾਈ ਹੁਣਾਂ ਦਾ ਕਹਿਣਾ ਸੀ ਬਾਈ ਮੈਂ ਹਜੇ ਕੁਝ ਕੀਤਾ ਹੀ ਨਹੀਂ ਨਾ। ਮੈਂ ਕਿਹਾ ਬਾਈ ਨਹੀਂ, ਫੇਰ ਵੀ ਬਹੁਤ ਵਧੀਆ ਕੰਮ ਕਰ ਰਹੇ ਹੋ, ਕਿਉਂਕਿ ਬਾਈ ਸਾਡਾ ਵੀ ਇਹੀ ਹੁੰਦਾ ਕਿ ਜਦੋਂ ਤੁਸੀਂ ਇੱਕ ਮੁਕਾਮ ਤੇ ਪਹੁੰਚ ਜਾਂਦੇ ਨਾ, ਬੰਦੇ ਦਾ ਇੱਕ ਲੈਵਲ ਪਹੁੰਚ ਜਾਂਦਾ ਕਿ ਹਾਂ ਵੀ ਬਹੁਤ ਤਗੜੇ ਗਾਣੇ ਹੋ ਜਾਂਦੇ ਆ, ਉਦੋਂ ਤਾਂ ਸਾਰੇ ਬੰਦੇ ਕਹਿੰਦੇ ਆ ਕਿ ਹਾਂ ਵੀ ਮੈਨੂੰ ਇਹ ਹੁੰਦਾ ਕਿ ਹੁਣ ਤੁਸੀਂ ਜਾ ਰਹੇ ਹੋ ਨਾ, ਕਿ ਕਿੰਨੇ ਸੋਹਣੇ ਪ੍ਰੋਜੈਕਟ ਕਰ ਰਹੇ ਹੋ, ਉਹਨਾਂ ਬਾਰੇ ਵੀ ਚਾਨਣ ਪਾਇਆ ਜਾਵੇ ਕਿ ਹਾਂ ਵੀ ਸਾਡੇ ਦਰਸ਼ਕਾਂ ਨੂੰ ਵੀ ਪਤਾ ਲੱਗੇ ਕੀ ਇਹਨਾਂ ਚੀਜ਼ਾਂ 'ਚ ਹੈਗਾ ਨਾ, ਤੇ ਕਿੱਦਾਂ। ਤੇ ਬਾਈ ਜੇ ਆਪਾਂ ਗੱਲ ਕਰੀਏ ਕਿ ਹੁਣ ਜਿਹੜੇ ਜਦੋਂ ਕੈਨੇਡਾ ਆ ਗਏ ਨਾ, ਫਿਰ ਤੇ ਇੱਥੇ ਆਣ ਕੇ ਕਿਹੜੇ ਪ੍ਰੋਜੈਕਟ ਕੀਤੇ ਆ? ਇੱਥੇ ਆਣ ਕੇ ਜੀ ਪਹਿਲਾਂ ਮੇਰਾ ਫਰੈਂਡ ਆ ਮੁੰਡਾ ਇੱਕ, ਪਹਿਲਾਂ ਮੈਂ ਉਹਦਾ ਸੌਂਗ ਹੀ ਕੀਤਾ ਸੀਗਾ। ਤੇ ਉਹ ਏਦਾਂ ਹੀ ਐਕਸਪੀਰੀਅੰਸ ਦੇ ਤੌਰ ਤੇ ਕੀਤਾ ਸੀਗਾ। ਚਲੋ ਉਹ ਠੀਕ ਰਿਹਾ, ਉਹ ਵੀ ਹੰਬਲ ਤੋਂ ਆਇਆ ਸੀ ਗਾਣਾ ਉਹ। ਤੇ ਉਸ ਤੋਂ ਬਾਅਦ ਫਿਰ ਮੇਰਾ ਫਰੈਂਡ। ਸਤਿ ਸ੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਿੰਦਰ ਸਿੰਘ ਥਿੰਦ, ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਬਹੁਤ ਸਵਾਗਤ ਹੈ ਸਫਰ। ਮੈਨੂੰ ਇਹ ਹੁੰਦਾ ਕਿ ਹੁਣ ਤੁਸੀਂ ਜਾ ਰਹੇ ਹੋ ਨਾ, ਕਿ ਕਿੰਨੇ ਸੋਹਣੇ ਪ੍ਰੋਜੈਕਟ ਕਰ ਰਹੇ ਹੋ, ਉਹਨਾਂ ਬਾਰੇ ਵੀ ਚਾਨਣ ਪਾਇਆ ਜਾਵੇ ਕਿ ਹਾਂ ਵੀ ਸਾਡੇ ਦਰਸ਼ਕਾਂ ਨੂੰ ਵੀ ਪਤਾ ਲੱਗੇ ਕੀ ਇਹਨਾਂ ਚੀਜ਼ਾਂ 'ਚ ਹੈਗਾ ਨਾ, ਤੇ ਕਿੱਦਾਂ। ਤੇ ਬਾਈ ਜੇ ਆਪਾਂ ਗੱਲ ਕਰੀਏ ਕਿ ਹੁਣ ਜਿਹੜੇ ਜਦੋਂ ਕੈਨੇਡਾ ਆ ਗਏ ਨਾ, ਫਿਰ ਤੇ ਇੱਥੇ ਆਣ ਕੇ ਕਿਹੜੇ ਪ੍ਰੋਜੈਕਟ ਕੀਤੇ ਆ? ਇੱਥੇ ਆਣ ਕੇ ਜੀ ਪਹਿਲਾਂ ਮੇਰਾ ਫਰੈਂਡ ਆ ਮੁੰਡਾ ਇੱਕ, ਪਹਿਲਾਂ ਮੈਂ ਉਹਦਾ ਸੌਂਗ ਹੀ ਕੀਤਾ ਸੀਗਾ। ਤੇ ਉਹ ਏਦਾਂ ਹੀ ਐਕਸਪੀਰੀਅੰਸ ਦੇ ਤੌਰ ਤੇ ਕੀਤਾ ਸੀਗਾ। ਚਲੋ ਉਹ ਠੀਕ ਰਿਹਾ, ਉਹ ਵੀ ਹੰਬਲ ਤੋਂ ਆਇਆ ਸੀ ਗਾਣਾ ਉਹ।
ਤੇ ਉਸ ਤੋਂ ਬਾਅਦ ਫਿਰ ਮੇਰਾ ਫਰੈਂਡ ਆ ਮੁੰਡਾ ਅੰਕਰ ਦਿਓਲ ਮਿਊਜ਼ਿਕ ਕਰਦਾ ਬਹੁਤ ਵਧੀਆ। ਕੱਲ ਹੀ ਮੇਰਾ ਇੱਕ ਗਾਣਾ ਰਿਲੀਜ਼ ਹੋਇਆ ਉਹਦੇ ਨਾਲ, ਤੇ ਉਹਨਾਂ ਕੋਲੇ ਮੇਰਾ ਇੱਕ ਵੀਡੀਓ ਬਣਿਆ ਪਿਆ ਸੀਗਾ। ਠੀਕ ਹੈ ਜੀ। ਤੇ ਫਿਰ ਉੱਥੋਂ ਜਿੱਥੋਂ ਮੈਨੂੰ ਮੇਨਲੀ ਇੱਕ ਤਰ੍ਹਾਂ ਦੀ ਬ੍ਰੇਕ ਕਹਿ ਲਓ ਮਿਲੀ ਆ, ਮੈਂ ਬਾਈ ਅਮਨ ਤੇ ਹੁੰਦਲ ਦਾ ਬਹੁਤ ਮੈਂ ਥੈਂਕਸ ਕਰਦਾ, ਉਹਨਾਂ ਨੇ ਮੈਨੂੰ ਚਾਂਸ ਦਿੱਤਾ ਨਾ। ਹਾਂਜੀ। ਤੇ ਉਹਨਾਂ ਨੇ ਮੈਨੂੰ ਬਿਨਾਂ ਮਿਲੇ ਬਿਨਾਂ ਦੇਖੀ ਇੱਦਾਂ ਹੀ ਕਦੇ ਫੋਨ ਤੇ ਗੱਲ ਨਹੀਂ ਹੋਈ, ਉਹਨਾਂ ਨੇ ਮੈਨੂੰ ਆਪਣੀ ਮਿਊਜ਼ਿਕ ਡਾਇਰੈਕਟਰ ਥਰੂ ਮੇਰੇ ਕੋਲ ਗਾਣਾ ਆ ਗਿਆ, ਕਹਿੰਦੇ ਬਾਈ ਨੂੰ ਗਾਣਾ ਭੇਜ ਦਿਓ, ਆਪਾਂ ਵੀਡੀਓ ਕਰਨਾ। ਹਾਂਜੀ। ਤੇ ਮੈਂ ਉਹਨਾਂ ਦਾ ਮੇਨ ਸਟ੍ਰੀਮ ਐਲਬਮ ਸੀ, ਉਹਦਾ ਮੈਂ ਗਾਣਾ ਕੀਤਾ ਸੀ ਯਾਰੀਆਂ ਪਹਿਲਾਂ। ਉਹ ਗਾਣਾ ਕੀਤਾ, ਉਹ ਗਾਣਾ ਠੀਕ ਰਿਹਾ, ਵਧੀਆ ਰਿਹਾ। ਉਹ 'ਚ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ। ਉਹ 'ਚ ਪੁਲਿਸ ਦੀ ਗੱਡੀ ਗੁੱਡੀ ਲਿੱਤੀ, ਪ੍ਰਮੋਸ਼ਨਾਂ ਲਿੱਤੀਆਂ ਸਾਰੀਆਂ, ਇੰਸ਼ੋਰੈਂਸ ਬਹੁਤ ਹੁੰਦਾ ਚੱਕਰ, ਉਹ ਕੀਤਾ ਗਾਣਾ ਮੈਂ। ਫਿਰ ਮੈਂ ਦਰਸ਼ ਦਾ ਕੀਤਾ, ਏਰੀ ਦੇ ਜੱਟ, ਉਹ ਗਾਣਾ ਕਾਫੀ ਲੋਕਾਂ ਨੇ ਪਸੰਦ ਕੀਤਾ। ਉਹਦਾ ਵੀਡੀਓ ਮੈਨੂੰ ਪਰਸਨਲੀ ਲੋਕਾਂ ਨੇ ਬਹੁਤ ਪਸੰਦ ਕੀਤਾ। ਜੋ ਇੰਡੀਆ ਮੇਰੇ ਸਰਕਲ ਦੇ ਬੰਦੇ ਨੇ, ਉਹਨਾਂ ਨੇ ਮੈਨੂੰ ਬਹੁਤ ਐਪਰੀਸ਼ੀਏਟ ਕੀਤਾ ਵੀ ਬਹੁਤ ਵਧੀਆ ਕੰਮ ਕੀਤਾ। ਜਿੱਦਾਂ ਹੁਣ ਮੈਂ ਰੀਸੈਂਟਲੀ ਕੱਲ ਇੱਕ ਮੇਰਾ ਗਾਣਾ ਰਿਲੀਜ਼ ਹੋਇਆ, ਤੇ ਅਮਨ ਤੇ ਹੁੰਦਲ ਦੀ ਨੈਕਸਟ ਐਲਬਮ ਦੇ ਗਾਣੇ ਮੈਂ ਕੀਤਾ ਇੱਕ। ਠੀਕ ਹੈ ਜੀ। ਅੱਗੇ ਪਲਾਨ ਨੇ ਕਾਫੀ ਗਾਣੇ, ਕਾਫੀ ਰਿਲੀਜ਼ ਹੋ ਰਹੇ ਨੇ ਨਾਲ ਦੀ ਨਾਲ, ਕਿ ਹੁਣ ਲਾਕਡਾਊਨ ਆ, ਸ਼ੂਟ ਹੋ ਨਹੀਂ ਰਹੇ, ਤਾਂ ਕਰਕੇ ਹੁਣ ਵੇਟ ਕਰ ਰਹੇ ਹਾਂ ਲਾਕਡਾਊਨ ਖੁੱਲ੍ਹੂਗਾ ਫਿਰ ਸ਼ੂਟਿੰਗ ਕਰਦੇ ਹਾਂ। ਠੀਕ ਹੈ ਜੀ। ਤੇ ਇੱਕ ਬਈ ਆਪਾਂ ਜੇ ਗੱਲ ਕੀਤੀ ਜਾਵੇ ਕਿ ਜੇ ਆਪਾਂ ਇਸ ਤੋਂ ਅੱਗੇ ਜਾਣੀਏ ਕਿ ਹਾਂ ਵੀ ਜੇ ਕਿਸੇ ਨੇ ਵੀਡੀਓ ਡਾਇਰੈਕਸ਼ਨ 'ਚ ਆਉਣਾ ਹੋਵੇ ਨਾ, ਜਾਂ ਕੁਝ ਹੋਰ ਕਿਹੜੇ ਅਗਲੇ ਪ੍ਰੋਜੈਕਟ ਲੈ ਕੇ ਆ ਰਹੇ ਆ, ਜਾਂ ਬਾਈ ਹੁਣੀ ਕੀ ਕਰਨਾ ਚਾਹੁੰਦੇ ਇਨ ਫਿਊਚਰ, ਉਹਨਾਂ ਸਾਰੀਆਂ ਗੱਲਾਂ ਬਾਰੇ ਆਪਾਂ ਬਾਈ ਜੀ ਉਹਨਾਂ ਨਾਲ ਗੱਲ ਕਰਾਂਗੇ ਅੱਗੇ। ਪਰ ਹੁਣ ਜੀ ਸਾਨੂੰ ਸਮਾਂ ਹੋ ਗਿਆ ਇੱਕ ਬ੍ਰੇਕ ਲੈਣ ਦਾ, ਤੇ ਬ੍ਰੇਕ ਤੋਂ ਬਾਅਦ ਤੁਹਾਨੂੰ ਦੁਬਾਰਾ ਮਿਲਦੇ ਹਾਂ ਜੀ। ਕੀ ਗੱਲ ਮੁੰਡਿਆ, ਬੜਾ ਉਦਾਸ ਜਿਹਾ ਬੈਠਾ? ਕੀ ਦੱਸਾਂ, ਮੇਰਾ ਤਾਂ ਅੱਜ ਫੇਰ ਲੋਡ ਕੈਂਸਲ ਹੋ ਗਿਆ। ਬਸ ਇੰਨੀ ਕੁ ਗੱਲ? ਹੁਣੇ BTS ਕੈਰੀਅਰ ਇੰਕ ਉੱਤੇ ਚੱਲ, ਉਹਨਾਂ ਨੂੰ ਜ਼ਰੂਰਤ ਹੈ ਓਨਰ, ਆਪਰੇਟਰਸ ਅਤੇ ਟਰੱਕ ਡਰਾਈਵਰਸ ਦੀ। Come on by here and see us at BTS. We're always hiring professional drivers. We offer great pay, a dedicated team of dispatchers, and all new equipment. ਜੀ ਹਾਂ, ਤੁਸੀਂ ਚੰਗੀ ਮਾਈਲੇਜ ਦੇ ਨਾਲ ਬਹੁਤ ਵਧੀਆ ਡਾਲਰ ਕਮਾ ਸਕਦੇ ਹੋ। ਤੁਸੀਂ ਕਾਲ ਕਰਨੀ ਹੈ ਰਸਟੀ ਸੇਖੋਂ ਉਹਨਾਂ ਨੂੰ 734 737 0441 ਉੱਤੇ। ਜੀ ਹਾਂ, 734 737 0441 ਉੱਤੇ ਤੁਸੀਂ ਰਸਟੀ ਸੇਖੋਂ ਉਹਨਾਂ ਦੇ ਨਾਲ ਰਾਬਤਾ ਕਰ ਸਕਦੇ ਹੋ, ਜਾਂ ਵਿਜ਼ਿਟ ਕਰੋ btscareers.com। ਜੀ ਹਾਂ ਦੋਸਤੋ, ਜੇ ਤੁਸੀਂ ਆਪਣੇ ਟਰੱਕ ਜਾਂ ਟ੍ਰੇਲਰ ਦੀ ਮੁਰੰਮਤ ਦਾ ਕੰਮ ਤਸੱਲੀ ਬਖਸ਼ ਅਤੇ ਬਿਨਾਂ ਸਮਾਂ ਖਰਾਬ ਕੀਤਿਆਂ ਕਰਾਉਣਾ ਚਾਹੁੰਦੇ ਹੋ, ਤਾਂ ਭਰੋਸੇਯੋਗ ਇੱਕੋ ਇੱਕ ਨਾਂ BTS ਟਰੱਕ ਰਿਪੇਅਰਸ। ਇੱਥੋਂ ਤੁਸੀਂ ਟਰੈਕਟਰ, ਟ੍ਰੇਲਰ, ਰੀਫਰ, ਇੰਜਨ, ਟਰਾਂਸਮਿਸ਼ਨ ਅਤੇ ਸਸਪੈਂਸ਼ਨ ਦਾ ਰਿਪੇਅਰ ਦਾ ਕੰਮ ਸਰਟੀਫਾਈਡ ਟੈਕਨੀਸ਼ੀਅਨਸ ਵੱਲੋਂ ਕਰਵਾ ਸਕਦੇ ਹੋ। ਜੀ ਹਾਂ, BTS ਟਰੱਕ ਰਿਪੇਅਰ 39115 ਮੇਪਲ ਐਵਨਿਊ, ਵੇਨ, ਮਿਸ਼ੀਗਨ ਵਿਖੇ ਵਾਕਿਆ ਹੈ। ਫੋਨ ਨੰਬਰ 734 419 1408 734 419 1408 BTS ਟਰੱਕ ਰਿਪੇਅਰ। ਡਰਾਈਵਰ ਵੀਰਾਂ ਤੇ ਓਨਰ ਆਪਰੇਟਰਸ ਲਈ ਖਾਸ ਦੋਸਤੋ, ਤੁਸੀਂ ਲੋਡ ਬੁਕਿੰਗ ਦੀ ਚਿੰਤਾ ਛੱਡ ਆਪਣਾ ਪੂਰਾ ਧਿਆਨ ਡਰਾਈਵਿੰਗ ਉੱਤੇ ਲਗਾਓ। ਰੋਡੈਕਸ ਪ੍ਰੋਫੈਸ਼ਨਲ ਡਿਸਪੈਚ ਲੋਡ ਬੁਕਿੰਗ, ਕਰੀਅਰ ਪੈਕਟ ਭੇਜਣ, ਟ੍ਰੇਸਿੰਗ, ਟਰੈਕਿੰਗ ਦੀਆਂ ਸੇਵਾਵਾਂ ਮੁਹੱਈਆ ਕਰਾਉਂਦਾ। ਟਰੱਕਿੰਗ ਇੰਡਸਟਰੀ ਵਿੱਚ ਸਾਡਾ ਡਿਸਪੈਚ ਦਾ ਲੰਬਾ ਤਜਰਬਾ ਹੈ। ਸ਼ਿਪਰਸ ਬ੍ਰੋਕਰਸ ਨਾਲ ਸਿੱਧਾ ਰਾਬਤਾ ਹੋਣ ਕਾਰਨ ਤੁਹਾਡੇ ਲਈ ਬਹੁਤ ਵਧੀਆ ਕੀਮਤਾਂ ਉੱਤੇ ਲੋਡ ਬੁੱਕ ਕਰ ਸਕਦੇ ਹਾਂ। ਤੁਸੀਂ ਜ਼ਿਆਦਾ ਮੁਨਾਫਾ ਕਮਾ ਸਕਦੇ ਹੋ, ਉਹ ਵੀ ਬਿਨਾਂ ਕਿਸੇ ਕੰਟਰੈਕਟ ਦੇ। ਜਾਣਕਾਰੀ ਲਈ ਨੰਬਰ 313 855 5623। ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ ਹੈ ਜੀ। ਤੇ ਸਾਡੀ ਗੱਲਬਾਤ ਚੱਲ ਰਹੀ ਹੈ ਲਖਵਿੰਦਰ ਬਾਈ ਉਹਨਾਂ ਨਾਲ, ਤੇ ਗੱਲ ਕਰਾਂਗੇ ਬਾਈ ਜੇ ਹੁਣ ਆਪਾਂ ਜਦੋਂ ਤੁਸੀਂ ਇੰਡੀਆ ਸ਼ੂਟ ਕਰਦੇ ਸੀ ਨਾ, ਬਾਈ ਨਾਲ ਗਾਣੇ ਵਗੈਰਾ ਕਰ ਰਹੇ ਸੀ ਵਧੀਆ ਨਾ, ਕਿ ਸਿੱਖਣ ਨੂੰ ਵੀ ਮਿਲ ਰਿਹਾ ਸੀ, ਕੰਮ ਵੀ ਨਾਲ ਕਰ ਰਹੀ, ਫਿਰ ਕੈਨੇਡਾ ਦਾ ਕਿੱਦਾਂ ਸਬੱਬ ਬਣ ਗਿਆ ਉੱਥੋਂ ਇੱਕਦਮ? ਕੈਨੇਡਾ ਦਾ ਸਬੱਬ ਜੀ ਇਦਾਂ ਸੀਗਾ ਵੀ ਗਾਣੇ ਅਸੀਂ ਕਰੀ ਜਾਂਦੇ ਸੀਗੇ। ਜਦੋਂ ਅਸੀਂ ਗਾਣੇ ਕਰਦੇ ਹੁੰਦੇ ਸੀ, ਅਸੀਂ ਜ਼ਿਆਦਾ ਕਰਦੇ ਹੁੰਦੇ ਸੀ ਪੰਜਾਬੀ ਸੱਭਿਆਚਾਰ ਨਾਲ ਰਿਲੇਟਡ, ਪਿੰਡਾਂ 'ਚ ਸ਼ੂਟ ਕਰਦੇ ਹੁੰਦੇ ਸੀਗੇ। ਠੀਕ ਹੈ ਜੀ। ਤੇ ਉਹ ਇੱਕ ਤਰ੍ਹਾਂ ਦਾ ਉਹਦਾ ਦੌਰ ਜਿਹਾ ਬਣ ਗਿਆ ਸੀਗਾ, ਤਕਰੀਬਨ ਸਾਰੇ ਗਾਣੇ ਉਦਾਂ ਦੇ ਬਣਨ ਲੱਗ ਗਏ ਸੀਗੇ। ਫਿਰ ਤੁਹਾਨੂੰ ਪਤਾ ਥੋੜੇ ਕੁ ਟਾਈਮ ਦਾ ਚੇਂਜ, ਫਿਰ ਇੰਡਸਟਰੀ ਚੇਂਜ ਹੁੰਦੀ ਹੈ। ਫਿਰ ਉਸ ਤੋਂ ਬਾਅਦ ਇੰਡਸਟਰੀ ਚੇਂਜ ਹੋਈ, ਥੋੜੇ ਮਾਡਰਨ ਗਾਣੇ ਬਣਨ ਲੱਗ ਗਏ, ਓਬਵੀਅਸਲੀ ਤੁਹਾਡੇ ਕੰਮ ਤੇ ਇਫੈਕਟ ਪੈਂਦਾ ਫਿਰ। ਤੇ ਫਿਰ ਉਦੋਂ ਐ ਜੇ ਲੱਗਿਆ ਵੀ ਫੀਲ ਹੋਇਆ ਵੀ ਜ਼ਿੰਦਗੀ 'ਚ ਹੋਰ ਕੰਮ ਵੀ ਹੁੰਦੇ ਨੇ, ਤੁਹਾਡੀ ਜ਼ਿੰਦਗੀ ਦਾ ਕੁਝ ਹੋਰ ਪਾਰਟ ਵੀ ਹੁੰਦੇ ਨੇ, ਤੁਹਾਡੀ ਫੈਮਿਲੀ ਵੀ ਹੈ। ਜਦੋਂ ਤੁਸੀਂ ਆਪਣੇ ਕੰਮ 'ਚ ਬਹੁਤ ਜ਼ਿਆਦਾ ਬਿਜ਼ੀ ਹੋ ਜਾਂਦੇ, ਇੰਨਾ ਪੈਸ਼ਨ ਨਾਲ ਕੰਮ ਕਰਦੇ ਹੋ, ਤੁਸੀਂ ਕਿ ਪਿਛਲੀਆਂ ਚੀਜ਼ਾਂ 'ਚ ਭੁੱਲ ਜਾਂਦੇ ਹੋ। ਫਿਰ ਜਦੋਂ ਲੱਗਿਆ ਵੀ ਹਾਂ ਫੀਲ ਹੋਇਆ ਵੀ ਫੈਮਿਲੀ ਵੀ ਆ, ਵੀ ਵੱਡੇ ਹੋ ਗਿਆ, ਹੁਣ ਸੈਟਲਮੈਂਟ ਕਰਨੀ ਆ, ਠੀਕ ਆ, ਸਾਰਾ ਕੁਝ ਪਰਮਾਤਮਾ ਹੀ ਕਰਨਾ, ਸਾਰਾ ਕੁਝ ਹੈਗਾ ਆ, ਪਰ ਫਿਰ ਵੀ ਆਪਣੀ ਰਿਸਪੌਂਸਿਬਿਲਿਟੀ ਹੁੰਦੀ ਆ। ਠੀਕ ਹੈ ਜੀ। ਉਹਦੇ ਕਰਕੇ ਫਿਰ ਉਹੀ ਰੋਜੀ ਰੋਟੀ ਦੀ ਭਾਲ 'ਚ ਫਿਰ ਕੈਨੇਡਾ ਆ ਕੇ ਜਿੱਦਾਂ ਸਾਰੇ ਆਉਂਦੇ ਹੀ ਨੇ। ਤੇ ਫਿਰ ਟੱਚ ਆਪਣਾ ਟੁੱਟ ਗਿਆ ਸੀ ਇੱਕ ਵਾਰੀ ਥੋੜਾ ਵੀਡੀਓਜ਼ ਵਗੈਰਾ ਨਾਲ? ਇੱਕ ਵਾਰ ਤਾਂ ਹਾਂਜੀ, ਇੱਥੇ ਆ ਕੇ ਸਟੱਡੀ ਕੀਤੀ ਪਹਿਲਾਂ
ਪਹਿਲਾਂ ਮੈਂ ਜੀ ਉਰੇ ਸਟੱਡੀ ਕੀਤੀ ਹੈ, ਮੈਂ ਸਟੱਡੀ ਕਰਕੇ ਫਿਰ ਮੈਂ ਜਮੀ ਆਊਟ ਆਫ ਟੱਚ ਕਿਹੜੇ ਸ਼ਹਿਰ 'ਚ ਕੀਤੀ ਸੀ? ਉਹ ਮੈਂ ਓਟਵਾ ਕੀਤੀ ਹੈ ਜੀ। ਅੱਛਾ, ਉਹ ਵੀ ਲਾਅ ਦੀ ਸਟੱਡੀ ਕੀਤੀ? ਉਹ ਵੀ ਲਾਅ ਦੀ ਸਟੱਡੀ ਕੀਤੀ ਹੈ ਹਾਂਜੀ ਇੱਥੇ। ਠੀਕ ਹੈ। ਤੇ ਫਿਰ ਉਹ ਆਊਟ ਆਫ ਟੱਚ ਹੋ ਗਏ ਸੀ ਬਿਲਕੁਲ ਹੀ ਮੈਂ। ਫਿਰ ਇੱਥੇ ਮੈਂ ਵਾਪਸ ਆਇਆ, ਇੱਥੇ ਯਾਰ ਦੋਸਤ ਹੋਰ ਨਵੇਂ ਮਿਲੇ, ਪੁਰਾਣੇ ਇਕੱਠੇ ਹੋਏ ਦੁਬਾਰਾ। ਉਹਨਾਂ ਨੇ ਕਿਹਾ ਵੀ ਨਹੀਂ ਬਾਈ ਤੂੰ ਕਰ। ਹਾਂਜੀ ਹਾਂਜੀ। ਜਾਣ ਕੇ ਇੱਥੇ ਆ ਕੇ ਮੈਂ ਮੈਂ ਸਟਰਗਲ ਬਹੁਤ ਕੀਤੀ, ਹੁਣ ਵੀ ਕਰ ਰਿਹਾ ਆਪਦੇ ਕੰਮ 'ਚ। ਇੱਕ ਇੰਟਰਨੈਸ਼ਨਲ ਸਟੂਡੈਂਟ ਦੀ ਬਾਈ ਲਾਈਫ ਦੀ ਸਟਰਗਲ ਹੁੰਦੀ ਹੈ, ਚਾਹੇ ਕਿਸੇ ਵੀ। ਹਾਂਜੀ ਹਾਂਜੀ। ਤੇ ਤੁਹਾਨੂੰ ਉੱਥੇ ਵਧੀਆ ਰਿਹਾ? ਕਿੱਦਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਓਟਵਾ? ਕਿੰਨਾ ਟਾਈਮ? ਉੱਥੇ ਵਧੀਆ ਰਿਹਾ ਐਕਸਪੀਰੀਅੰਸ ਮੇਰਾ। ਠੀਕ ਹੈ। ਉੱਥੇ ਐ ਸੀਗਾ ਵੀ ਮੈਂ ਓਨੈਸਟਲੀ ਮੈਂ ਉੱਥੇ ਕੋਈ ਜੌਬ ਵਗੈਰਾ ਤਾਂ ਮੈਂ ਕੋਈ ਖਾਸ ਇੰਨੀ ਕੀਤੀ ਨਹੀਂ, ਉੱਥੇ ਮੈਂ ਕੋਈ ਕੰਮ ਕੀਤਾ ਨਹੀਂ ਹੈ। ਠੀਕ ਹੈ। ਤੇ ਬਸ ਮੈਂ ਸਟੱਡੀ ਪੂਰੀ ਕਰਕੇ ਬਸ ਮੈਨੂੰ ਐ ਸੀ ਮੈਂ ਵਾਪਸ ਬਰੈਂਪਟਨ ਜਾਵਾਂ। ਕੋਈ ਇੱਥੇ ਤੁਹਾਨੂੰ ਪਤਾ ਸਾਰੇ ਸੋਰਸਸ ਹੈਗੇ ਨੇ ਇੱਥੇ, ਬੰਦਾ ਹਨਾ ਆਪਣਾ ਐ ਇੱਥੇ ਹੀ ਲੱਗਦਾ ਪੰਜਾਬ 'ਚ ਹੀ ਬੈਠੇ ਹਨਾ। ਮੈਨੂੰ ਇੱਕ ਤੁਸੀਂ ਕਹਿ ਸਕਦੇ ਕਿ ਦੂਜਾ ਚੰਡੀਗੜ੍ਹ ਬਣ ਗਿਆ। ਹਾਂਜੀ ਦੂਜਾ ਚੰਡੀਗੜ੍ਹ ਕਹਿ ਸਕਦੇ ਆਪਾਂ। ਹਾਂਜੀ ਚੰਡੀਗੜ੍ਹ ਕਹਿ ਸਕਦੇ ਹਾਂ। ਬਟ ਇਹ ਹੈ ਕਿ ਥੋੜੀ ਲਾਈਫ ਇੱਥੇ ਬਿਜ਼ੀ ਹੈ ਨਾ, ਕਿ ਹਾਂ ਵੀ ਲਾਈਫ ਹਾਂਜੀ ਬਹੁਤ ਬਿਜ਼ੀ ਲਾਈਫ ਹੈ ਜੀ ਇਹ। ਤੁਸੀਂ ਮੈਂ ਹੁਣ ਫੀਲ ਕਰਦਾ ਹਾਂਜੀ ਵੀ ਜਦੋਂ ਮੈਂ ਆਹ ਕੰਮ ਸਟਾਰਟ ਕੀਤਾ ਆ ਵੀ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਮੈਂ ਕਦੋਂ ਲੰਘ ਗਏ 3-4 ਸਾਲ ਇੱਥੇ ਕਦੋਂ ਲੰਘ ਗਏ, ਮੈਨੂੰ ਕੁਝ ਟਾਈਮ ਦਾ ਪਤਾ ਨਹੀਂ ਲੱਗਿਆ। ਤੇ ਫਿਰ ਜਦੋਂ ਇੱਥੇ ਵਾਪਸ ਆ ਗਏ ਬਰੈਂਪਟਨ, ਫਿਰ ਉਸ ਤੋਂ ਬਾਅਦ ਪਹਿਲਾ ਗਾਣਾ ਜਦੋਂ ਕੈਨੇਡਾ 'ਚ ਸਭ ਤੋਂ ਪਹਿਲਾ ਗਾਣਾ ਕਿਹੜਾ ਫਿਰ ਡਾਇਰੈਕਟ ਕੀਤਾ ਵੀਡੀਓ? ਕੈਨੇਡਾ ਸਭ ਤੋਂ ਪਹਿਲਾ ਗਾਣਾ ਮੈਂ ਕੀਤਾ ਸੀ ਬਾਈ ਗੁਰਪ੍ਰੀਤ ਮਾਨ ਆ, ਉਹਨਾਂ ਦਾ ਕੀਤਾ ਸੀ ਮੈਂ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਮੇਰਾ ਫਰੈਂਡ ਆ ਮੁੰਡਾ ਰੰਮੀ ਗਰੇਵਾਲ, ਉਹਦਾ ਕੀਤਾ ਸੀ। ਫਿਰ ਤੀਜਾ ਮੈਂ ਅਮਨ ਤੇਜ ਦਾ ਕੀਤਾ। ਠੀਕ ਹੈ ਜੀ। ਉੱਥੋਂ ਮੈਨੂੰ ਕਾਫੀ ਲੋਕਾਂ ਨੇ ਸਰਚ ਕਰਨਾ ਸ਼ੁਰੂ ਕਰਤਾ ਕਿ ਕੌਣ ਆ ਬੰਦਾ ਹੈ। ਠੀਕ ਹੈ ਜੀ। ਵੀ ਜਿਹੜਾ ਗਾਣੇ ਕਰਦਾ। ਫਿਰ ਏਰੀ ਤੇ ਜੱਟ ਤੋਂ ਬਾਅਦ ਤਾਂ ਚਲੋ ਆਮ ਹੁਣ ਕਾਫੀ ਲੋਕਾਂ ਨੂੰ ਪਤਾ ਵੀ ਆ। ਹਾਂਜੀ। ਤੇ ਕੁਝ ਲੋਕੀ ਫਿਰ ਅਪਰੋਚ ਹੋ ਜਾਂਦੀ ਹੈ, ਕਰ ਲੈਂਦੇ ਇੱਕ ਨੇ। ਗੁਰੀ ਮੱਲੇ ਬਾਈ ਦੇ ਵੀ ਤੁਸੀਂ? ਹਾਂਜੀ ਬਾਈ ਗੁਰੀ ਦੇ ਗਾਣੇ ਮੈਂ ਹੁਣ ਜਦੋਂ ਐ ਬਾਈ ਗਾਉਂਦਾ ਬਹੁਤ ਵਧੀਆ। ਹਾਂਜੀ ਹੁਣ ਇੱਕ ਮੈਂ ਪਹਿਲਾਂ ਗਾਣਾ ਕੀਤਾ ਸੀਗਾ ਡਰੈਗਨ। ਹਾਂਜੀ। ਤੇ ਉਦੋਂ ਬਾਈ ਵੀ ਨਵਾਂ ਸੀਗਾ ਤੇ ਉਦੋਂ ਮੈਂ ਵੀ ਹਲੇ ਨਵਾਂ ਹੀ ਸੀਗਾ। ਠੀਕ ਹੈ ਜੀ। ਤੇ ਬਾਈ ਦੇ ਜਿਹੜੇ ਨੈਕਸਟ ਗਾਣੇ ਨੇ ਉਹ ਬਾਕਮਾਲ ਨੇ, ਉਹ ਮੈਂ ਪੂਰੇ ਆਪ ਹੈਡ ਲੈ ਕੇ ਕਰ ਰਿਹਾ ਬਾਈ ਦੇ ਗਾਣੇ। ਠੀਕ ਹੈ ਜੀ। ਤੇ ਇੱਕ ਬਾਈ ਦਾ ਹੁਣ ਰੀਸੈਂਟਲੀ ਮੈਂ ਵੀਡੀਓ ਕੀਤਾ ਆ। ਓਕੇ। ਤੇ ਬਾਬਾ ਵਧੀਆ ਕਰੂਗਾ। ਤੇ ਹੁਣ ਮਤਲਬ ਕਿ ਇੱਥੇ ਵੀ ਚਲੋ, ਕਿਉਂਕਿ ਕਹਿੰਦੇ ਕਿ ਸਬੱਬ ਬਣਦੇ ਹੁੰਦੇ ਤੇ ਬੰਦੇ ਨੂੰ ਅੱਗੇ ਹੋਰ ਲਿੰਕ ਬਣਦੇ ਆ। ਤੇ ਹੋਰ ਵੀ ਇਨ ਫਿਊਚਰ ਹੋਰ ਕਿਹੜੇ ਖਾਸ ਜਿਹੜੇ ਕੋਈ ਇਦਾਂ ਦਾ ਨਹੀਂ ਕੋਈ ਪ੍ਰੋਜੈਕਟ ਆ ਰਿਹਾ ਕਿ ਕੋਈ ਮੂਵੀ ਕਰ ਰਹੇ ਹੋ ਜਾਂ ਕੁਝ ਹੋਰ ਉਹਦੇ 'ਚ ਨਾਲ? ਨਹੀਂ ਮੂਵੀ ਤਾਂ ਨਹੀਂ ਮੈਂ ਕੁਝ ਹੁਣੀ ਮੈਨੂੰ ਪਹਿਲਾਂ ਮਹੀਨਾ ਕੁ ਪਹਿਲਾਂ ਇੱਕ ਮੈਨੂੰ ਆਈ ਸੀ ਮੂਵੀ ਦੀ ਆਫਰ ਆਈ ਸੀ। ਉਹ ਕਹਿੰਦੇ ਸੀ ਕਿ ਇਹਦੇ ਤੂੰ ਅਸਿਸਟ ਕਰ ਸਕਦਾ ਜਾਂ ਐਜ਼ ਏ DOP ਤੂੰ ਕਰਦੇ। ਤੇ ਉਹ ਕੈਲਗਰੀ ਸ਼ੂਟ ਹੋ ਰਹੀ ਮੂਵੀ ਹੁਣ। ਉਹ DOP ਡਾਇਰੈਕਟਰ ਆਫ ਫੋਟੋਗ੍ਰਾਫੀ ਜਿਹਨੂੰ ਆਪਾਂ ਕੈਮਰਾਮੈਨ ਵੀ ਕਹਿੰਦੇ ਨੇ ਪੰਜਾਬੀ। ਠੀਕ ਹੈ ਜੀ। ਠੀਕ ਹੈ ਜੀ। ਤੇ ਉਹ ਫਿਰ ਉਹ ਮੂਵੀ ਦਾ ਕੰਮ ਹੁੰਦਾ ਜ਼ਿਆਦਾ ਲੰਮਾ ਜੀ। ਠੀਕ ਹੈ ਜੀ। ਤੇ ਫਿਰ ਇੰਨਾ ਫਿਰ ਚੀਜ਼ਾਂ ਇਧਰੋਂ ਸਾਰੀਆਂ ਸਕਿਪ ਹੋ ਜਾਂਦੀਆਂ ਨੇ, ਛੱਡ ਨਹੀਂ ਸਕਦੇ। ਉਹ ਬੰਦਸ਼ ਜੀ ਇੱਕ ਹੋ ਜਾਂਦੀ ਹੈ। ਹਾਂਜੀ ਹੁਣ ਇਦਾਂ ਮੈਂ ਹੁਣ ਗਾਣੇ ਕਰ ਰਿਹਾ। ਹਾਂਜੀ ਹੁਣ ਕੰਟੀਨਿਊ ਚ ਕੰਮ ਕਰ ਰਹੇ, ਗਾਣੇ ਕਰ ਰਹੇ। ਜੇ ਮੈਂ ਮੂਵੀ ਚ ਪੈ ਗਿਆ ਤਾਂ ਤੁਸੀਂ ਸਮਝੋ ਤੁਹਾਡੇ 2 ਮਹੀਨੇ ਗਏ। ਤੇ ਬਾਈ ਜੀ ਜਦੋਂ ਇੱਥੇ ਆਣ ਕੇ Song ਸ਼ੂਟ ਕੀਤਾ ਨਾ, ਤੁਸੀਂ ਕਿਹਾ ਕਿ ਉੱਥੇ ਜਿਹੜਾ ਕਨਸੈਪਟ ਤੁਸੀਂ ਜ਼ਿਆਦਾਤਰ ਕਰਦੇ ਸੀ ਉਹ ਕਨਸੈਪਟ 'ਚ ਥੋੜੇ ਉਹ ਚੇਂਜ ਆ ਗਏ ਸੀ, ਨਵੇਂ ਕੁਝ ਚੀਜ਼ਾਂ ਆਉਣ ਲੱਗ ਪਈਆਂ। ਹਾਂਜੀ ਹਾਂਜੀ। ਫਿਰ ਇੱਥੇ ਆਣ ਕੇ ਜਦੋਂ ਸ਼ੂਟ ਕੀਤਾ ਕੁਝ ਅਲੱਗ ਤਾਂ ਨਹੀਂ ਲੱਗਾ? ਜੇ ਕਿੰਨਾ ਕੁ ਵੱਖਰਾ ਲੱਗਾ ਕਿ ਉੱਥੇ ਨਾਲੋਂ ਕਿ ਹਾਂ ਵੀ ਇੱਥੇ ਕੈਨੇਡਾ 'ਚ ਸ਼ੂਟ ਕਰਨਾ? ਨਹੀਂ ਕੈਨੇਡਾ ਸ਼ੂਟ ਕਰਨਾ ਤਾਂ ਬਹੁਤ ਔਖਾ ਇੱਥੇ। ਬਾਹਰ ਕਿਤੇ ਵੀ ਤੁਸੀਂ ਸ਼ੂਟ ਕਰਦੇ ਹੋ ਬਹੁਤ ਜ਼ਿਆਦਾ ਔਖਾ। ਵੀ ਜਿੱਦਾਂ ਔਨ ਸੈੱਟ ਉਹ ਕੁਝ ਹੈਪਨ ਹੋ ਜੇ ਤੁਹਾਨੂੰ ਤੇ ਹਰ ਇੱਕ ਚੀਜ਼ ਦੀ ਇੰਸ਼ੋਰੈਂਸ ਕਰਵਾਉਣੀ ਪੈਂਦੀ ਹੈ। ਠੀਕ ਹੈ ਜੀ। ਕੋਈ ਔਨ ਸੈੱਟ ਜੇ ਪੁਲਿਸ ਆ ਜੇ ਤੁਸੀਂ ਕੋਈ ਗਨ ਨਹੀਂ ਯੂਜ਼ ਕਰ ਸਕਦੇ ਹੈਗੇ। ਹਾਂਜੀ। ਜਿੱਦਾਂ ਵੀ ਅੱਜ ਕੱਲ ਗਾਣੇ 'ਚ ਬਹੁਤ ਇਦਾਂ ਦੀ ਵਾਇਲੈਂਸ ਚੱਲ ਰਹੀ ਆ ਤੇ ਇਦਾਂ ਦੀਆਂ ਚੀਜ਼ਾਂ ਇੱਥੇ ਸ਼ੂਟ ਕਰਨੀਆਂ ਔਖੀਆਂ ਨੇ, ਥੋੜ੍ਹੀਆਂ ਮੁਸ਼ਕਿਲ ਨੇ। ਨਾਲ ਇਹ ਵੀ ਇਹ ਗੱਲ ਆ ਵੀਰੇ ਕਿ ਇੱਥੇ ਜਦੋਂ ਬਰੈਂਪਟਨ 'ਚ ਫਿਰ ਵੀ ਕਿਤੇ ਨਾ ਕਿਤੇ ਥੋੜਾ ਜਿਹਾ ਈਜ਼ੀ ਹੋ ਜਾਂਦਾ ਕਿ ਇੱਥੇ ਤੁਹਾਡੇ 4 ਆਪਣੀ ਕਮਿਊਨਿਟੀ ਵੀ ਹੈਗੀ ਆ, 4 ਭਰਾ ਵੀ ਹੈਗੇ ਆ, ਉਹਨਾਂ ਦੀ ਹੈਲਪ ਹੋ ਜਾਂਦੀ ਨਾ ਕਿਤੇ। ਤੇ ਬਾਈ ਆਪਣੀ ਕੀ ਸੋਚ ਅੱਗੇ ਕਿ ਇੱਕ ਬੰਦੇ ਦਾ ਹਰ ਬੰਦੇ ਦਾ ਏਮ ਹੁੰਦਾ ਨਾ ਕਿ ਹਾਂ ਵੀ ਮੈਂ ਆਹ ਚੀਜ਼ ਕਰਨਾ ਚਾਹੁੰਦਾ। ਤੇ ਤੁਹਾਡਾ ਕੀ ਜੇ ਆਪਾਂ ਫਿਊਚਰ ਦੀ ਗੱਲ ਕੀਤੀ ਜਾਵੇ ਕੀ ਪਲਾਨ ਨੇ? ਫਿਊਚਰ ਪਲਾਨ ਤਾਂ ਮੇਰੇ ਜੋ ਮੇਰਾ ਡ੍ਰੀਮ ਆ, ਮੈਂ ਇੰਡਸਟਰੀ ਦੇ ਤਕਰੀਬਨ ਸਾਰੇ ਜਿਹੜੇ ਨਾਮਵਰ ਸਿੰਗਰ ਨੇ, ਮੈਂ ਹਰੇਕ ਨੂੰ ਕਹਿੰਦਾ ਨਾ ਸਾਰੇ ਵਧੀਆ ਗਾਉਂਦੇ ਨੇ, ਜੋ ਗਾ ਰਹੇ ਨੇ ਵਧੀਆ ਗਾਉਂਦੇ ਨੇ। ਮੈਂ ਹਰ ਇੱਕ ਸਿੰਗਰ ਨਾਲ ਕੰਮ ਕਰਨਾ ਚਾਹੁੰਦਾ, ਚਾਹੇ ਉਹ ਨਵਾਂ ਚਾਹੇ ਉਹ ਪੁਰਾਣਾ। ਮੈਂ ਇਹ ਕਦੇ ਨਹੀਂ ਦੇਖਦਾ। ਠੀਕ ਹੈ ਜੀ। ਵੀ ਕੋਈ ਨਵਾਂ ਆ ਕੋਈ ਪੁਰਾਣਾ ਆ। ਅੱਜ ਨਵਾਂ ਟੈਲੈਂਟ ਬਹੁਤ ਵਧੀਆ ਨਾ ਤੇ ਮੈਂ ਵੀ ਨਵੇਂ 'ਚ ਹੀ ਆ। ਤੇ ਮੈਨੂੰ ਐ ਕਿ ਮੈਂ ਹਰ ਇੱਕ ਸਿੰਗਰ ਨਾਲ ਕੰਮ ਕਰਾਂ, ਮੈਂ ਹਰ ਇੱਕ ਸਿੰਗਰ ਦਾ ਮੈਂ ਵੀਡੀਓ ਮੈਂ ਕਰਾਂ। ਮੇਰਾ ਇਹ ਡ੍ਰੀਮ ਜੌਬ ਆ ਮੇਰੀ ਨਾ। ਮੈਂ ਚਾਹੁੰਦਾ ਕਿ ਮੈਂ ਆਉਣ ਵਾਲੇ ਸਮੇਂ 'ਚ ਮੈਂ ਮਨਮੋਹਨ ਵਾਰਸ ਭਾਜੀ ਹੁਣ ਤਾਂ ਮੈਂ ਜ਼ਰੂਰ ਵੀਡੀਓ ਕਰਨਾ ਚਾਹੁੰਦਾ। ਉਹ ਮੇਰੇ ਆਈਡਲ ਨੇ, ਮੈਂ ਉਹਨਾਂ ਨੂੰ ਬਹੁਤ ਸੁਣਦਾ ਆ, ਉਹਨਾਂ ਦੀ ਬਹੁਤ ਮੈਂ ਉਹਨਾਂ ਨੂੰ ਮੰਨਦਾ ਆ। ਠੀਕ ਹੈ ਜੀ। ਤੇ ਵੀਡੀਓ ਡਾਇਰੈਕਟਰ ਤੁਹਾਡਾ ਕਿਹੜਾ ਫੇਵਰੇਟ ਸੀ ਜਾਂ ਹੁਣ ਕਿਹੜਾ ਫੇਵਰੇਟ ਹੈ? ਇੱਕ ਬੰਦੇ ਦਾ ਹੁੰਦਾ ਨਾ ਕਿ ਹਾਂ ਵੀ ਨਹੀਂ ਆਹ ਬੰਦੇ ਦਾ ਕੰਮ ਮੈਨੂੰ ਬਹੁਤ ਵਧੀਆ ਲੱਗਦਾ ਹੈ। ਇੱਥੇ ਰੀਸੈਂਟਲੀ ਕੈਨੇਡਾ ਦੇ ਵਿੱਚ ਜੋ ਮੈਨੂੰ ਮੁੰਡੇ ਮਿਲੇ ਨੇ ਸਿੰਗਰ 'ਚ ਗਾਉਂਦੇ ਨੇ,
ਹਾਂਜੀ। ਉਹਨਾਂ ਚੋਂ ਗੁਰੀ ਬਾਈ ਦੀ ਮੈਨੂੰ ਵੋਕਲ ਬਹੁਤ ਹੀ ਲੱਗਦੀ ਆ। ਦਰਸ਼ ਵਧੀਆ ਗਾਉਂਦਾ ਮੁੰਡਾ। ਨਹੀਂ ਜੇ ਆਪਾਂ ਤੁਹਾਡੇ ਵਾਲੀ ਫੀਲਡ ਦੀ ਗੱਲ ਕੀਤੀ ਜਾਵੇ, ਅੱਛਾ ਮੇਰੇ ਵਾਲੀ ਫੀਲਡ ਦੀ ਗੱਲ ਕਰਦੇ ਹੋ, ਮੇਰੇ ਵਾਲੀ ਫੀਲਡ 'ਚ ਤਾਂ ਕਾਫੀ ਮੁੰਡੇ ਨੇ, ਹੁਣ ਮੈਂ ਕਿਹਦਾ ਨਾਂ ਲੈ ਸਕਦਾ, ਸਾਰੇ ਵਧੀਆ ਕਰਦੇ ਨੇ, ਸਾਰੇ ਵਧੀਆ ਨੇ, ਪਰ ਮੈਂ ਇੱਥੇ ਜੋ ਸੀਨੀਅਰ ਨੇ ਬਲਜੀਤ ਸਿੰਘ ਦੋ ਭਾਜੀ ਨੇ ਉੱਥੇ ਵੈਨਕੂਵਰ ਰਹਿੰਦੇ ਨੇ, ਮੈਂ ਉਹਨਾਂ ਨੂੰ ਫੋਲੋ ਕਰਦਾ। ਉਹਨਾਂ ਦੇ ਜੋ ਸ਼ਾਰਟਸ ਕੈਮਰਾ ਟੇਕਿੰਗ ਹੁੰਦੀਆਂ ਨੇ, ਜੋ ਉਹਨਾਂ ਦੇ ਕਨਸੈਪਟ ਹੁੰਦੇ ਨੇ, ਮੈਂ ਮੇਰੇ ਕੰਮ 'ਚ ਉਹਨਾਂ ਦਾ ਕਿਤੇ ਨਾ ਕਿਤੇ ਇਨਫਲੂਐਂਸ ਹੁੰਦਾ ਵਾ। ਓਕੇ, ਤੇ ਲਖਵਿੰਦਰ ਦਾ ਫੇਵਰਿਟ ਸਿੰਗਰ ਕਿਹੜਾ ਜੀ? ਮੇਰੇ ਫੇਵਰਿਟ ਸਿੰਗਰ ਜੋ ਅੱਜ ਕੱਲ ਦੇ ਮੁੰਡੇ ਚ ਵਧੀਆ ਗਾਉਂਦੇ ਨੇ, ਮੇਰੇ ਥੋੜੇ ਪੁਰਾਣੇ ਨੇ, ਮੈਂ ਥੋੜਾ ਇਹਨੂੰ ਪੁਰਾਣੇ ਨੂੰ ਜ਼ਿਆਦਾ ਸੁਣ ਕੇ ਖੁਸ਼ ਹਾਂ। ਜਿੱਦਾਂ ਮਨਮੋਹਨ ਵਾਰਸ ਭਾਈ ਹੋ ਗਏ, ਦੇਬੀ ਭਾਈ ਹੋ ਗਏ, ਹਾਂਜੀ ਹਨਾ, ਇਹਨਾਂ ਨੂੰ ਵੱਧ, ਹਰਜੀਤ ਅਰਮਨ ਭਾਈ ਹੋ ਗਏ, ਇਹਨਾਂ ਨੂੰ ਮੈਂ ਜ਼ਿਆਦਾ ਸੁਣਦਾ। ਇਹ ਉਹਨਾਂ ਦੇ ਮੈਨੂੰ ਐ ਲੱਗਦਾ ਵੀ ਮੈਂ ਉਹਨਾਂ ਦੇ ਗੀਤਾਂ ਚੋਂ ਆਪਦੇ ਕਨਸੈਪਟ ਰੈਡੀ ਕਰ ਲੈਂਦਾ। ਠੀਕ ਹੈ ਜੀ। ਤੇ ਜੇ ਬਾਈ ਚਲੋ ਤੁਸੀਂ ਵੀ ਹਨਾ ਕਿ ਤੁਸੀਂ ਕਹਿ ਰਹੇ ਕਿ ਹਜੇ ਮੈਂ ਮਿਹਨਤ ਕਰ ਰਿਹਾ, ਬਲਕਿ ਮੇਰਾ ਵੀ ਪੈਡਾ ਬਹੁਤ ਲੰਬਾ ਨਾ, ਤੁਸੀਂ ਇਹ ਗੱਲ ਮੰਨ ਕੇ ਚੱਲਦੇ ਹੋ, ਫਿਰ ਵੀ ਦੇਖੋ ਵੀਡੀਓ ਡਾਇਰੈਕਸ਼ਨ 'ਚ ਅੱਜ ਕੱਲ ਇਹ ਹੈ ਕਿ ਹਾਂ ਵੀ ਇਹ ਵਾਲੀ ਫੀਲਡ ਇੱਕ ਸ਼ੋਹਰਤ ਵੀ ਦਿੰਦੀ ਹੈ, ਰੁਜ਼ਗਾਰ ਵੀ ਬਹੁਤ ਲੋਕਾਂ ਨੂੰ ਦਿੰਦੀ ਹੈ। ਜਿਹੜੇ ਮੁੰਡੇ ਆਪਣੇ ਛੋਟੇ ਲੈਵਲ ਤੋਂ ਫੋਟੋਗ੍ਰਾਫੀ ਸ਼ੁਰੂ ਕਰਦੇ, ਚਾਹੇ ਉਹ ਕਿਸੇ ਦੀ ਫੋਟੋ ਵੀ ਖਿੱਚਦੇ ਜਾਂ ਕੁਛ ਹੋਰ, ਇਹ ਚੀਜ਼ 'ਚ ਇਦਾਂ ਕਿ ਜੇ ਆਪਾਂ ਸਿੰਗਿੰਗ 'ਚ ਗੱਲ ਕੀਤੀ ਜਾਵੇ ਜਾਂ ਕੁਛ ਹੋਰ, ਕਈ ਵਾਰੀ ਰਾਤੋਂ ਰਾਤ ਮਤਲਬ ਕਿ ਮਿਹਨਤ ਪਿੱਛੇ ਹੁੰਦੀ ਆ, ਬਟ ਕਈ ਵਾਰੀ ਇੱਕ ਗਾਣੇ ਨਾਲ ਬੰਦੇ ਨੂੰ ਸ਼ੋਹਰਤ ਮਿਲ ਜਾਂਦੀ ਹੈ ਨਾ, ਬਟ ਵੀਡੀਓਗ੍ਰਾਫੀ 'ਚ ਥੋੜਾ ਜਿਹਾ ਟਾਈਮ ਲੱਗਦਾ ਨਾ, ਕਿ ਮਿਹਨਤ ਕਰਨੀ। ਜੇ ਕੋਈ ਨਵੇਂ ਮੁੰਡੇ 'ਚ ਆਉਣਾ ਚਾਹੁੰਦੇ ਕਿ ਮੈਂ, ਚਲੋ ਤੁਸੀਂ ਆਪਣੇ ਆਪ ਨੂੰ ਵੀ ਅਜੇ ਕਹੋਗੇ ਕਿ ਮੈਂ ਨਵਾਂ, ਬਟ ਫਿਰ ਵੀ ਤੁਸੀਂ ਇਹਦੇ ਨਾਲ ਜੁੜੇ ਹੋਏ ਹੋ, 4-5-7 ਸਾਲ ਹੋ ਗਏ ਤੁਹਾਨੂੰ, ਉਹਨਾਂ ਵਾਸਤੇ ਕੀ ਸੁਨੇਹਾ ਕਿ ਹਾਂ ਵੀ ਜੇ ਕਿਸੇ ਨੇ ਕਰਨਾ ਹੋਵੇ? ਸੁਨੇਹਾ ਤਾਂ ਜੀ ਮੈਂ ਕੀ ਦੇ ਸਕਦਾ, ਸਾਰੇ ਸਿਆਣੇ ਨੇ। ਹਾਂਜੀ। ਤੇ ਫਸਟ ਆਫ ਆਲ ਤਾਂ ਤੁਹਾਡਾ ਪੈਸ਼ਨ ਚਾਹੀਦਾ ਜੀ। ਠੀਕ ਹੈ ਜੀ। ਵੀ ਤੁਸੀਂ ਓਨੈਸਟਲੀ ਤੁਸੀਂ ਕਿੰਨਾ ਟਾਈਮ ਦੇ ਰਹੇ ਹੋ। ਠੀਕ ਹੈ ਜੀ। ਜੇ ਤੁਹਾਡੇ ਕੋਲੇ ਕੈਮਰਾ ਵੀ ਆ ਤਾਂ ਤੁਸੀਂ ਉਹਨੂੰ ਕਿੰਨਾ ਟਾਈਮ ਦਿੰਦੇ ਹੋ। ਠੀਕ ਹੈ। ਜੇ ਤੁਸੀਂ ਉਦਾਂ ਹੀ ਸ਼ੌਂਕ ਨੂੰ ਕੈਮਰਾ ਲੈ ਲਿਆ ਵੀ ਰੱਖ ਲਿਆ ਵੀ ਫੋਟੋ ਖਿੱਚ ਰਹੇ ਹੋ, ਤੁਸੀਂ ਬਾਹਰ ਜਾਓ, ਆਪਣੇ ਨੂੰ ਐਕਸਪਲੋਰ ਕਰੋ, ਅਲੱਗ-ਅਲੱਗ ਫਰੇਮ ਬਣਾਓ, ਟੇਕਿੰਗਾਂ ਬਣਾਓ। ਉਹ ਤਾਂ ਅੱਜ ਕੱਲ ਤਾਂ ਇੰਟਰਨੈਟ ਦੀ ਦੁਨੀਆ, ਸਾਰਾ ਕੁਝ ਤੁਹਾਡੇ ਸਾਹਮਣੇ ਪਿਆ ਵਾ ਨਾ। ਹਾਂਜੀ ਹਾਂਜੀ। ਅੱਜ ਕੱਲ ਤਾਂ ਕੋਈ ਹੈ ਹੀ ਨਹੀਂ ਵੀ ਤੁਹਾਨੂੰ ਪਹਿਲਾਂ ਵਾਂਗੂ ਕਿਸੇ ਕੋਲ 5-7 ਸਾਲ ਗੇੜੇ ਮਾਰਨੇ ਪੈਣਗੇ। ਅੱਜ ਕੱਲ ਤਾਂ ਟਾਈਮ ਹੀ ਨਹੀਂ ਰਿਹਾ ਹੈਗਾ ਵੀ ਕਿਸੇ ਕੋਲ ਤੁਹਾਨੂੰ ਜਾਣਾ ਪਊਗਾ, ਕਿਸੇ ਕੋਲੇ ਮਿਹਨਤ ਕਰਨੀ ਪਊ, ਕਿਸੇ ਦੀ ਜਾ ਕੇ ਬਾਈ ਮੈਨੂੰ ਨਾਲ ਰੱਖ ਲਓ, ਬਾਈ ਮੈਨੂੰ ਸਿਖਾ ਦਿਓ। ਨਾ ਹੀ ਅੱਜ ਕੱਲ ਕਿਸੇ ਕੋਲ ਸਿਖਾਉਣ ਦਾ ਟਾਈਮ, ਨਾ ਹੀ ਸਿੱਖਣ ਦਾ ਟਾਈਮ। ਤੇ ਉਸ ਤੋਂ ਬੈਟਰ ਆਪਸ਼ਨ ਇਹੀ ਹੈ, ਇੰਟਰਨੈਟ ਦੀ ਦੁਨੀਆ, ਤੁਹਾਡੇ ਕੋਲ ਕੈਮਰਾ ਹੈ, ਤੁਸੀਂ ਆਪਣੇ ਆਪ ਨੂੰ ਬਾਹਰ ਜਾਓ, ਪੈਸ਼ਨ ਨਾਲ ਕੰਮ ਕਰੋ, ਤੁਸੀਂ ਦਿਲ ਨਾਲ ਕੰਮ ਕਰੋ, ਤੇ ਪਰਮਾਤਮਾ ਜ਼ਰੂਰ ਸੁਣਦਾ ਸਭ ਦੀ। ਤੇ ਬਾਈ ਇੰਡਸਟਰੀ 'ਚ ਸਭ ਤੋਂ ਜ਼ਿਆਦਾ ਜੇ ਆਪਾਂ ਗੱਲ ਕੀਤੀ ਜਾਵੇ, ਜਿਹੜੇ ਬੰਦੇ ਐਸਟੈਬਲਿਸ਼ ਹੋ ਚੁੱਕੇ ਆ ਹਨਾ, ਤੇ ਸਭ ਤੋਂ ਜ਼ਿਆਦਾ ਸਪੋਰਟ ਲਖਵਿੰਦਰ ਨੂੰ ਕਿਹਦੀ ਮਿਲੀ ਹੈ? ਸਪੋਰਟ ਮੈਨੂੰ ਇੰਡਸਟਰੀ ਚੋਂ ਬਾਈ ਹਰਮਨ ਨੇ, ਮੇਰੇ ਭੰਗੜੇ ਦੇ ਕੋਚ ਸੀਗੇ, ਵੈਨਕੂਵਰ ਰਹਿੰਦੇ ਨੇ ਹੁਣ ਉਹ, ਉਹਨਾਂ ਦੀ ਮੈਨੂੰ ਸਪੋਰਟ ਬਹੁਤ ਆ। ਉਹ ਪੰਜਾਬੀ ਯੂਨੀਵਰਸਿਟੀ ਮੇਰੇ ਕੋਚ ਸੀਗੇ ਭੰਗੜੇ ਦੇ, ਤੇ ਉਹ ਆਪ ਵੈਸੇ ਸਿੰਗਰ ਵੀ ਨੇ, ਵਧੀਆ ਗਾਉਂਦੇ ਨੇ। ਹੁਣ ਉਹ ਮੂਵੀ ਉਹਨਾਂ ਨੇ ਸਨੋਮੈਨ ਮੂਵੀ ਆ ਰਹੀ ਹੈ ਗਿੱਪੀ ਗਰੇਵਾਲ ਦੀ, ਉਹ 'ਚ ਵੀ ਉਹਨਾਂ ਨੇ ਐਕਟ ਕੀਤਾ ਆ। ਠੀਕ ਹੈ ਜੀ। ਤੇ ਉਹ ਮੈਂ ਉਹਨਾਂ ਨੂੰ ਬਹੁਤ, ਜਦੋਂ ਕਦੇ ਏਦਾਂ ਹੁੰਦਾ ਵੀ ਮੈਂ ਹੁਣ ਕੀ ਕਰਾਂ ਜਾਂ ਕੁਛ ਨਹੀਂ ਸਮਝ ਆ ਰਿਹਾ, ਫਿਰ ਮੈਂ ਉਹਨਾਂ ਨੂੰ ਫੋਨ ਲਾਉਣਾ ਹੁੰਦਾ। ਤੁਸੀਂ ਕਿੰਨੇ ਸਾਲ ਭੰਗੜਾ ਕੀਤਾ ਯੂਨੀਵਰਸਿਟੀ? ਮੈਂ ਜੀ ਭੰਗੜਾ ਪਾਇਆ ਯੂਨੀਵਰਸਿਟੀ, ਮੈਂ ਪਹਿਲਾਂ 3 ਸਾਲ ਕਾਲਜ 'ਚ ਪਾਇਆ, ਫਿਰ ਮੈਂ 5 ਸਾਲ ਯੂਨੀਵਰਸਿਟੀ ਪਾਇਆ। ਅੱਛਾ ਜੀ। ਯੂਨੀਵਰਸਿਟੀ ਗੋਲਡ ਮੈਡਲ ਰਹੇ ਹਾਂ ਅਸੀਂ 4-5 ਸਾਲ। ਅੱਛਾ ਜੀ। ਹਾਂਜੀ ਹਾਂਜੀ। ਤੇ ਤੁਸੀਂ ਤਾਂ ਮਾਸਟਰੀ ਮਤਲਬ ਭੰਗੜੇ 'ਚ ਕੀਤੀ ਹੈ? ਭੰਗੜੇ ਮੈਂ ਕਹਿ ਸਕਦੇ ਹਾਂ ਜੀ, ਭੰਗੜੇ ਦੀ ਮਾਸਟਰੀ ਕੀਤੀ ਹੈ। ਭੰਗੜੇ ਦੀ ਜੇ ਮਤਲਬ ਕਿ ਇੰਨਾ ਸਾਲ ਭੰਗੜਾ ਪਾਇਆ ਹਨਾ, ਚਲੋ ਭੰਗੜਾ ਵੀ ਇੱਕ ਇਹ ਆ ਕਿ ਤੁਸੀਂ ਜਿੰਨਾ ਮਰਜ਼ੀ ਸਿੱਖਦੇ ਰਹੋ, ਪਰਫੈਕਟ ਕਰਦੇ ਰਹੋ ਹਨਾ, ਤੇ ਉਸ ਚੀਜ਼ ਦਾ ਤੁਹਾਨੂੰ ਹੁਣ ਜਦੋਂ ਸੌਂਗਸ ਵਗੈਰਾ 'ਚ ਵੀ ਕਈ ਵਾਰੀ ਉਹ 'ਚ ਬੈਨੀਫਿਟ ਹੋ ਜਾਂਦਾ, ਕਈ ਵਾਰੀ ਕੋਈ। ਹਾਂਜੀ ਹਾਂਜੀ, ਬਹੁਤ ਬੈਨੀਫਿਟ ਹੁੰਦਾ ਜੀ। ਜਿੱਦਾਂ ਸਭ ਤੋਂ ਵੱਡੀ ਗੱਲ ਤਾਂ ਹਿਚਕਚਾਹਟ ਨਹੀਂ ਹੁੰਦੀ ਹੈਗੀ ਕੈਮਰੇ ਅੱਗੇ, ਠੀਕ ਹੈ ਨਾ। ਭੰਗੜੇ ਵਾਲੇ ਕਹਿੰਦੇ ਨੇ ਕਿ ਮੁੰਡੇ ਥੋੜੇ ਖੁੱਲੇ ਹੀ ਹੁੰਦੇ ਨੇ, ਖੁੱਲੇ ਸੁਭਾਅ ਦੇ ਹੁੰਦੇ ਨੇ ਨਾ। ਉਦਾਂ ਜੇ ਮੈਂ ਕਿਹਨੂੰ ਸਮਝਾਉਣਾ ਆਇਆ ਕਿ ਦੱਸਣਾ ਆ ਤਾਂ ਮੈਨੂੰ ਈਜ਼ੀ ਰਹਿੰਦਾ ਹੁਣ। ਠੀਕ ਹੈ। ਤੇ ਬਈ ਬੋਲੀਆਂ ਵਗੈਰਾ ਵੀ ਪਾਉਂਦੇ ਰਹੇ? ਨਹੀਂ, ਬੋਲੀਆਂ ਵਗੈਰਾ ਤਾਂ ਨਹੀਂ ਪਾਉਂਦੇ, ਮੈਂ ਭੰਗੜੇ 'ਚ ਹੀ ਰਿਹਾ ਜ਼ਿਆਦਾ ਰੁਝਾਨ, ਉਧਰ ਹੀ। ਨਹੀਂ ਤਾਂ ਮੈਂ ਕਿਹਾ ਆਪਾਂ ਤੁਹਾਡੇ ਕੋਲ ਬੋਲੀ ਨਹੀਂ ਨਹੀਂ, ਮੈਂ ਦੇਖੋ ਮੇਰੀ ਤਾਂ ਜੌਬ, ਮੈਂ ਤਾਂ ਨਾ ਕੈਮਰੇ ਅੱਗੇ ਆ ਕੇ ਮੈਂ ਰਾਜੀ ਨਹੀਂ ਹੁੰਦਾ ਬਿਲਕੁਲ ਵੀ। ਨਹੀਂ ਨਹੀਂ ਬਾਈ, ਧੰਨਵਾਦ ਤੁਸੀਂ ਪਹੁੰਚੇ ਨਾ ਕਿ ਹਾਂ ਵੀ। ਤੇ ਬਾਕੀ ਬਾਈ ਜਾਂਦੇ ਵਾਰੀ ਇੱਕ ਕੋਈ ਸਾਡੇ ਦਰਸ਼ਕਾਂ ਨੂੰ ਜਾਂ ਕੁਝ ਹੋਰ ਕੋਈ ਗੱਲ ਕਹਿਣਾ ਚਾਹੋ ਤੁਸੀਂ? ਦਰਸ਼ਕਾਂ ਨੂੰ ਤਾਂ ਇਹੀ ਗੱਲ ਆ ਵੀ ਕੰਮ ਕਰ ਰਹੇ ਆ, ਸਪੋਰਟ ਕਰਿਓ। ਠੀਕ ਹੈ। ਨਵੇਂ ਵੀਡੀਓ ਆ ਰਹੇ ਨੇ ਅੱਗੇ, ਪਲਾਨ ਕੀਤੇ ਹੋਏ ਨੇ। ਤੇ ਬਾਈ ਬਾਕੀ ਤੁਸੀਂ ਕੋਈ ਤੁਹਾਡਾ ਆਪਣਾ ਚੈਨਲ ਹੈਗਾ ਖੁਦ ਦਾ, ਜਿੱਦਾਂ ਤੁਸੀਂ ਜੇ ਕੋਈ ਵੀਡੀਓ ਬਣਾਉਣ ਜਾਂਦੇ ਹੋ, ਕੁਝ ਐਕਸਟਰਾ ਉੱਥੋਂ ਦੀ ਕੋਈ ਜੇ ਬਣਦਾ ਤਾਂ ਤੁਸੀਂ ਕੁਝ ਪਾਉਂਦੇ ਹੋ? ਮੇਰਾ ਚੈਨਲ ਮੇਰਾ ਹੈਗਾ YouTube ਤੇ, ਮੁਸਾਫਰ ਫਿਲਮ ਦੇ ਨਾਂ ਤੇ ਮੇਰਾ ਚੈਨਲ ਆ YouTube ਤੇ। ਉਹ ਤੇ ਮੈਂ ਬਿਹਾਈਂਡ ਦਾ ਸੀਨ ਪਾਉਣਾ ਰਹਿਣਾ ਹੁੰਦਾ। ਠੀਕ ਹੈ ਜੀ। ਪਰ ਉਹ ਕੰਮ ਹੀ ਜ਼ਿਆਦਾ ਇੰਨਾ ਹੁਣ ਓਵਰਲੋਡ ਹੋਇਆ ਆ, ਉਹ ਇੰਨੀ ਟੇਕ ਕੇਅਰ ਹੁੰਦੀ ਨਹੀਂ ਚੈਨਲ ਦੀ। ਠੀਕ ਹੈ ਜੀ। ਤਾਂ ਹੁਣ ਹੌਲੀ ਹੌਲੀ ਕੋਸ਼ਿਸ਼ ਕਰ ਰਹੇ ਹਾਂ ਵੀ ਜਿੱਦਾਂ ਵੀ ਕੋਈ ਗਾਣਾ ਸ਼ੂਟ ਹੁੰਦਾ ਆ, ਤਾਂ ਜੋ ਵੀ ਗਾਣਾ ਚੱਲਦਾ ਆ, ਫੇਮਸ ਹੁੰਦਾ ਗਾਣਾ, ਉਹਦੀ ਬੈਕ ਤੇ ਸਟੇਜ ਤੇ ਕੀ ਹੋਇਆ, ਉਹ ਸਾਰਾ ਕੁਝ ਮੈਨੂੰ ਹੁੰਦਾ ਵੀ ਲੋਕਾਂ ਨੂੰ ਉਹ ਵੀ ਦਿਖੇ। ਹਾਂਜੀ ਹਾਂਜੀ। ਹੁਣ ਮੈਂ ਕਾਫੀ ਬਿਹਾਈਂਡ ਦਾ ਸੀਨ ਮੈਂ ਹੁਣ ਅਪਲੋਡ ਕਰਨੇ ਆ ਮੈਂ। ਤੇ ਉਹ ਵੀਰੇ ਇੰਸਟਾਗ੍ਰਾਮ ਤੇ ਵੀ ਪਾਉਂਦੇ ਹੋ ਥੋੜਾ ਬਹੁਤਾ ਜਾਂ ਨਹੀਂ? ਇੰਸਟਾਗ੍ਰਾਮ ਤੇ ਸਾਰੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ, ਫੇਸਬੁੱਕ ਤੇ, ਇੰਸਟਾਗ੍ਰਾਮ ਤੇ, YouTube ਤੇ। ਕਿਹੜੇ ਨਾਮ ਤੋਂ ਤੁਹਾਡੀ ਇੰਸਟਾਗ੍ਰਾਮ? ਮੇਰੇ ਇੰਸਟਾਗ੍ਰਾਮ ਤਾਂ ਲਖਵਿੰਦਰ ਦੇ ਨਾਮ ਤੇ ਹੀ। ਠੀਕ ਹੈ ਜੀ। ਤੇ ਬਾਕੀ ਆਉਣ ਵਾਲੇ ਬਹੁਤ ਸੋਹਣੇ ਸੋਹਣੇ ਸੌਂਗ ਆ ਰਹੇ ਆ ਬਾਈ ਦੇ, ਤੁਸੀਂ ਇੰਜੋਏ ਕਰੋਗੇ ਕਿ ਹਾਂ ਵੀ
ਦੇਖਿਓ ਕਿ ਹਾਂ ਵੀ ਡਾਇਰੈਕਸ਼ਨ ਕਿਹੜੇ ਬੰਦੇ ਨੇ ਦਿੱਤੀ ਹੋਈ ਹੈ। ਲਖਵਿੰਦਰ ਬਾਈ ਦਾ ਬਹੁਤ ਬਹੁਤ ਧੰਨਵਾਦ ਸਾਡੇ ਕੋਲ ਪਹੁੰਚਣ ਦਾ। ਧੰਨਵਾਦ ਤੁਹਾਡਾ ਜੀ, ਤੁਸੀਂ ਸਾਨੂੰ ਬੁਲਾਇਆ, ਧੰਨਵਾਦ ਤੁਹਾਡਾ। ਨਹੀਂ ਬਾਈ ਜੀ, ਧੰਨਵਾਦ ਜੀ। ਤੇ ਸਾਡੇ ਦਰਸ਼ਕਾਂ ਨੂੰ ਵੀ ਅੱਜ ਸਾਡਾ ਹੁਣ ਸਮਾਂ ਹੋ ਗਿਆ ਜੀ ਇਜਾਜ਼ਤ ਲੈਣ ਦਾ, ਤੇ ਧੰਨਵਾਦ ਜੀ। ਸਤਿ ਸ੍ਰੀ ਅਕਾਲ ਸਾਰਿਆਂ ਨੂੰ।